ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 6 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸੋ ਤੇ ਜਿਸ ਦਾ ਪਤਾ ਹੀ ਆ ਤੁਹਾਨੂੰ ਕਿ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਆ, ਇਹ ਤੁਸੀਂ ਸਾਰੇ ਹੀ ਸਾਡੇ 15 AM ਤੇ FM ਰੇਡੀਓ ਸਟੇਸ਼ਨਸ, ਬੇਕਰਸਫੀਲਡ ਤੋਂ ਲੈ ਕੇ ਯੂਨੀਵਰਸਿਟੀ ਤਾਈਂ, ਬੇ ਏਰੀਏ 'ਚ ਸਾਰੇ ਤੁਸੀਂ ਰੈਗੂਲਰ ਟਰੈਸਟਰੀਅਲ ਰੇਡੀਓ ਸਟੇਸ਼ਨ ਜਿਹੜੇ ਆ ਉਹਨਾਂ ਤੇ ਸੁਣ ਸਕਦੇ ਹੋ। ਘਰਾਂ 'ਚ ਰੇਡੀਓ ਸੈਟਸ, ਟੈਲੀਫੋਨ, ਫੇਸਬੁੱਕ, YouTube ਦੇ ਰਾਹੀਂ, ਤੇ ਵੱਧ ਤੋਂ ਵੱਧ ਜਿਹੜੇ ਤੁਹਾਡੇ ਸਰੋਤੇ ਹੈਗੇ ਆਲ ਓਵਰ ਦੀ ਵਰਲਡ ਵੀ, ਪੰਜਾਬੀ TV USA ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ, ਕਿਉਂਕਿ ਉੱਥੇ ਪੰਜਾਬੀ ਰੇਡੀਓ USA ਦਾ ਚੈਨਲ ਬੰਦ ਕੀਤਾ ਹੋਇਆ ਹੈ ਉੱਥੇ ਦੀ ਸਰਕਾਰ ਨੇ। ਪਰ ਬਾਕੀ ਸਾਰੇ ਮੁਲਕਾਂ 'ਚ ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਆ ਡਾਊਨਲੋਡ ਕਰਕੇ ਸੁਣ ਸਕਦੇ ਹੋ। ਸਾਡੇ ਬਹੁਤ ਹੀ ਮਿਆਰੀ ਪ੍ਰੋਗਰਾਮ ਤੁਸੀਂ ਸੁਣਦੇ ਹੋ। 24 ਘੰਟੇ ਲਗਾਤਾਰ ਰੇਡੀਓ ਸਟੇਸ਼ਨ ਚੱਲਦਾ ਹੈ। ਅੱਜ ਦੀਆਂ ਬਹੁਤ ਜ਼ਿਆਦਾ ਅਹਿਮ ਖਬਰਾਂ ਹੈ। ਵੱਧ ਤੋਂ ਵੱਧ ਜਿੰਨੇ ਵੀ ਸਾਡੇ ਸੋਸ਼ਲ ਮੀਡੀਆਜ਼ ਤੇ ਹੈਗੇ ਆ, ਸ਼ੇਅਰ ਕਰੋ। ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਕਰਕੇ ਜਿਹੜੇ ਮੈਰਿਜ ਬੇਸ ਇਮੀਗ੍ਰੇਸ਼ਨ, ਉਹਦੇ 'ਚ ਬਹੁਤ ਚੇਂਜਸ ਆ ਰਹੀਆਂ। ਟਰੰਪ ਹੋਣਾ ਨੇ 50% ਟੈਰਿਫ ਲਾਤਾ ਇੰਡੀਆ ਦੇ ਉੱਤੇ। ਰਸ਼ੀਆ ਤੇ ਇੰਡੀਆ ਦੀ ਇਸ ਟਾਈਮ, ਜਿਸ ਟਾਈਮ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਗੱਲਬਾਤ ਚੱਲ ਰਹੀ ਆ। ਟੈਕਸਸ ਦੇ ਲਾ ਮੇਕਰਸ ਦਾ ਕੀ ਇਸ਼ੂ ਹੈਗਾ ਆ, ਹੀਰੋਸ਼ੀਮਾ ਦੀ ਸੈਰਮਨੀ ਆ, ਉਹਨਾਂ ਨੇ ਕੀ ਸਟੇਟਮੈਂਟ, ਇਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਸਪੈਸ਼ਲ ਐਨਵਾਏ ਆ, ਸਟੀਵ ਵਿਟਕੋਫ, ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੋਣਾ ਨੂੰ ਮਿਲਿਆ ਹੈਗਾ। ਕਿਉਂਕਿ ਦਿਨ ਬੜੇ ਥੋੜੇ ਰਹਿ ਗਏ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਰਸ਼ੀਆ ਵਾਲੇ ਜੰਗ ਤੋਂ ਨਹੀਂ ਹਟਦੇ ਤੇ ਅਸੀਂ ਜਿਹੜਾ ਆ ਟੈਰਿਫ ਲਾਉਣ ਜਾ ਰਹੇ ਹੈਗੇ ਆ। ਯੂਰੀ ਉਸ਼ਕੋਵ ਟੌਪ ਏਡ ਆ ਪੁਟਿਨ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਗੱਲਬਾਤ ਹੋਈ ਹੈਗੀ ਆ ਸਟੀਵ ਵਿਟਕੋਫ ਦੇ ਨਾਲ, ਉਹ ਬਹੁਤ ਫਾਇਦੇਮੰਦ ਰਹੀ ਆ ਤੇ ਕੰਸਟਰਕਟਿਵ ਕਨਵਰਸੇਸ਼ਨ ਜੋ ਹੋਈ ਹੈਗੀ ਆ। ਮੇਨ ਟੌਪਿਕਸ ਜੋ ਸੀਗੇ ਯੂਕਰੇਨੀਅਨ ਕ੍ਰਾਈਸਿਸ ਤੇ ਪ੍ਰੋਸਪੈਕਟ ਆਫ ਪੋਸੀਬਲ ਡਿਵੈਲਪਮੈਂਟ ਆਫ ਸਟ੍ਰੈਟੇਜਿਕ ਕੋਆਪਰੇਸ਼ਨ ਬਿਟਵੀਨ US ਐਂਡ ਰਸ਼ੀਆ, ਵੀ ਕਿਸ ਤਰ੍ਹਾਂ US ਤੇ ਰਸ਼ੀਆ ਰਲ ਕੇ ਜਿਹੜੀ ਸਟ੍ਰੈਟੇਜਿਕ ਕੋਆਪਰੇਸ਼ਨ ਕਰ ਸਕਦੇ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਹਿਲਾਂ 50 ਦਿਨ ਦਾ ਸਮਾਂ ਦਿੱਤਾ ਸੀ, ਫਿਰ ਰਸ਼ੀਆ ਵਾਲਿਆਂ ਨੇ ਇੱਕ ਦਿਨ 6400 ਦੇ ਕਰੀਬ ਜਿਹੜੇ ਆਪਣੇ ਡਰੋਨ ਆ ਉਹਨਾਂ ਦੇ ਨਾਲ ਅਟੈਕ ਕਰ ਦਿੱਤਾ ਯੂਕਰੇਨ ਦੇ ਉੱਤੇ। 6443 ਡਰੋਨਸ ਦੇ ਨਾਲ ਤੇ ਮਿਜ਼ਾਈਲ ਛੱਡੀਆਂ। ਉਹ ਤੋਂ ਬਾਅਦ ਫਿਰ ਜਿਹੜਾ ਟਾਈਮ ਸੀ ਉਹ ਘਟਾ ਕੇ 10 ਦਿਨ ਦਾ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ। ਇਹ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਸਟੇਟਮੈਂਟ ਦਿੰਦੇ ਆ ਤਾਂ ਫਿਰ ਉਹ ਕਰ ਵੀ ਦਿੰਦੇ ਹੈਗੇ ਆ, ਤੇ ਬਾਅਦ ਦੇ ਵਿੱਚ ਬੇਸ਼ੱਕ ਦੀ ਚੇਂਜ ਕਰ ਲੈਣ। ਪਰ ਜਿਸ ਤਰ੍ਹਾਂ ਇੰਡੀਆ ਦੇ ਬਾਬਤ ਵੀ ਹੋਇਆ, ਉਹ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪਰ ਰਸ਼ੀਆ ਤੇ US ਦੀ ਜੋ ਇਸ ਟਾਈਮ ਗੱਲਬਾਤ ਚੱਲ ਰਹੀ ਹੈਗੀ ਆ ਯੂਕਰੇਨ ਦੀ ਲੜਾਈ ਨੂੰ ਬੰਦ ਕਰਨ ਦੀ, ਉਹਦੇ ਥੋੜੇ ਜਿਹੜੇ ਆ ਪੋਜ਼ਿਟਿਵ ਸਾਈਨ ਜਿਹੜੇ ਆ ਰਹੇ।
ਜੀ ਬਿਲਕੁਲ। ਸੋ ਰਸ਼ੀਆ ਤੇ ਵਿੱਚ ਪੁਤਿਨ ਤੇ ਵਿਟਕੋਫ ਕਹਿੰਦੇ ਵੀ ਯੂਜ਼ਫੁਲ ਟਾਕ ਹੋਈਆਂ ਆ। ਸੈਂਕਸ਼ਨਸ ਦੀ ਡੈਡਲਾਈਨ ਜਿੱਦਾਂ ਤੁਹਾਨੂੰ ਦੱਸਿਆ ਵੀ ਨਜ਼ਦੀਕ ਆ। ਇਹ ਵੀ ਦੱਸਦੇ ਜਾਈਏ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਇੰਡੀਆ ਦਾ ਪ੍ਰਧਾਨ ਮੰਤਰੀ ਆ ਉਹ ਵੀ ਉੱਥੇ ਜਾ ਰਿਹਾ ਆ। ਸੋ ਇੱਕ ਚੀਜ਼ ਤੁਸੀਂ ਦੇਖੋਗੇ ਵੀ ਹੁਣ ਜਦੋਂ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਜਾਣਾ, ਕਿਉਂਕਿ ਰਸ਼ੀਅਨ ਤੇਲ ਕਰਕੇ ਸਾਰਾ ਕੁਝ ਉਹਨੂੰ ਸਾਹਮਣਾ ਕਰਨਾ ਪੈ ਰਿਹਾ। ਬਿਗੇਸਟ ਰੈੱਡ ਕਾਰਪੇਟ ਜਿਹੜਾ ਆ ਉਹ ਤੁਸੀਂ ਮੋਦੀ ਦੇ ਲਈ ਦੇਖੋਗੇ ਪੁਤਿਨ ਦੇ ਕੋਲੋਂ, ਕਿਉਂਕਿ ਪੁਤਿਨ ਨੂੰ ਵੀ ਪਤਾ ਵੀ ਉਹਨੂੰ ਤੇਲ ਵੇਚਣਾ ਕਰਨਾ ਜ਼ਰੂਰੀ ਆ। ਤੇ ਇੰਡੀਆ ਨੂੰ ਵੀ ਇਸ ਟਾਈਮ ਨਜ਼ਰ ਆ ਰਿਹਾ ਅਮਰੀਕਾ ਤਾਂ ਹੁਣ ਡੰਡੇ ਮਾਰ ਰਿਹਾ ਆ ਵੀ ਹੁਣ ਕਿਹਦੇ ਗੱਲ ਲਾ ਕੇ ਜਾ ਕੇ ਜਿਹੜਾ ਉਹ ਰੋਣਾ ਆ। ਸੋ ਪੁਤਿਨ ਨੂੰ ਜੱਫੀਆਂ ਜਿਹੜੀਆਂ ਉੱਥੇ ਜ਼ਿਆਦਾ ਘੁੱਟ ਕੇ ਜਿਹੜੀਆਂ ਉਹ ਪੈ ਸਕਦੀਆਂ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਸੋ ਪੁਤਿਨ ਮਿਲਿਆ ਆ, ਅੱਗੇ ਕੀ ਬਣਦਾ ਹੈ। ਡਾਇਲੋਗ ਵਿਲ ਪ੍ਰਵੇਲ, ਇਹ ਜਿਹੜੇ ਰਸ਼ੀਅਨ ਅਧਿਕਾਰੀ ਆ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ। ਸੋ ਡੈਡਲਾਈਨ ਬਹੁਤ ਹੀ ਜ਼ਿਆਦਾ ਨਜ਼ਦੀਕ ਹੈਗੀ ਆ। ਸੋ ਸਟੀਵ ਵਿਟਕੋਫ ਇਸ ਤੋਂ ਇਲਾਵਾ ਜਿੱਦਾਂ ਦੱਸਿਆ ਵੀ ਤੁਸੀਂ ਸਪੈਸ਼ਲ ਐਨਵੋਏ ਹੈਗੇ ਆ ਤੇ ਉੱਦਾਂ ਰੀਅਲ estate ਇਨਵੈਸਟਰ ਨੇ, ਅਮਰੀਕਨ ਲਾਇਰ ਵੀ ਆ ਤੇ ਉਹ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਰਨਗੇ। ਸੋ ਪੁਤਿਨ ਨੇ ਕਹਿੰਦੇ ਵੀ ਟਰੰਪ ਦੀ ਵਿਲ ਤੋੜਨ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈਗੀ ਆ। ਪਰ ਮਾਸਕੋ ਦੇ ਵਿੱਚ ਟਰੰਪ ਹੁਣਾਂ ਦੇ ਐਨਵੋਏ ਵਿਟਕੋਫ ਜਿਹੜੇ ਇਸ ਟਾਈਮ ਗਏ ਆ। ਸੋ ਕੰਸਟਰਕਟਿਵ ਟਾਕਸ ਜਿਹੜੀਆਂ ਆ ਉਹ ਦੋਨਾਂ ਧਿਰਾਂ ਵੱਲੋਂ ਇਸ ਨੂੰ ਆਖਿਆ ਗਿਆ ਆ। ਸੋ ਕੀ ਬਣਦਾ ਆ ਇਹ ਦੇਖਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਸੋ ਪਹਿਲੋਂ ਪੈਨਲਟੀਜ਼ ਪਾਈਆਂ ਗਈਆਂ ਤੇ ਹੁਣ ਜਿਹੜਾ ਪੁਤਿਨ ਨੂੰ ਮੁਲਾਕਾਤ ਕਰਨ ਦੇ ਲਈ ਜਿਹੜਾ ਆਪਣਾ ਕਰਿੰਦਾ ਆ ਉਸ ਨੂੰ ਘੱਲਿਆ ਗਿਆ ਹੈਗਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਨੂੰ ਵੀ ਆਪਾਂ ਜਿਹੜਾ ਉਹ ਵੱਧਦੇ ਜਾਂਦੇ ਆ। ਟੈਕਸਸ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾ, ਇਨਫੈਕਟ ਉਸ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਹਰਜੋਤ ਸਿੰਘ ਜੀ ਆ ਰਹੀ ਹੈ। ਐਕਟਿਵ ਸ਼ੂਟਰ ਇਨਸੀਡੈਂਟ ਇਸ ਟਾਈਮ ਸਵਾਨਾ ਦੇ ਵਿੱਚ ਜਾਰਜੀਆ 'ਚ ਸਾਹਮਣੇ ਆਇਆ। ਫੋਰਟ ਸਟੂਵਰਟ ਹੰਟਰ ਜਿਹੜਾ ਆਰਮੀ ਫੀਲਡ ਆ ਉੱਥੇ ਜਿਹੜਾ ਉਹ ਦੱਸਿਆ ਗਿਆ ਆ ਵੀ ਇੱਕ ਐਕਟਿਵ ਸ਼ੂਟਰ ਇਨਸੀਡੈਂਟ ਹੋਇਆ ਆ ਤੇ ਵਿਦ ਕੈਜੂਅਲਟੀਜ਼ ਆ, ਯਾਨੀ ਕਿ ਲੋਕਾਂ ਦੇ ਗੋਲੀਆਂ ਵੀ ਲੱਗੀਆਂ ਆ, ਸ਼ਾਇਦ ਮੌਤਾਂ ਵੀ ਹੋਈਆਂ ਹੋਣ। ਇਸ ਦੇ ਬਾਰੇ ਅਜੇ ਕਨਫਰਮ ਨਹੀਂ ਆ ਵੀ ਕਿੰਨੇ ਜਾਣੇ ਆ ਜਾਂ ਕਿਵੇਂ ਆ। ਸੋ ਲੋਕਡਾਊਨ ਫੋਰਟ ਸਟੂਵਰਟ ਦੇ ਵਿੱਚ ਇਸ ਟਾਈਮ ਲੋਕਡਾਊਨ ਜਿਹੜਾ ਆ ਇਨੀਸ਼ੀਏਟ ਕੀਤਾ ਗਿਆ ਆ। ਸੋ ਐਕਟਿਵ ਸ਼ੂਟਰ ਇਨਸੀਡੈਂਟ ਜਿਹੜਾ ਫੋਰਟ ਸਟੂਵਰਟ ਸਵਾਨਾ ਜਾਰਜੀਆ ਦੇ ਵਿੱਚ ਜੋ ਪੈਂਦਾ ਆ, ਉੱਥੋਂ ਦੇ ਅਧਿਕਾਰੀਆਂ ਨੇ ਦੱਸਿਆ ਆ ਵੀ ਉਹ ਜਿਹੜੀ ਸਥਿਤੀ ਆ ਉੱਥੇ ਇਸ ਟਾਈਮ ਬਣੀ ਪਈ ਆ। ਸੈਕੰਡ ਆਰਮਰਡ ਬ੍ਰਿਗੇਡ ਕੰਬੈਟ ਟੀਮ ਏਰੀਆ ਉੱਥੇ ਕਹਿੰਦੇ ਵੀ ਇਹ ਵਾਪਰੀ ਆ। ਸੋ ਫੋਰਟ ਸਟੂਵਰਟ ਸਵਾਨਾ ਦੇ ਨਜ਼ਦੀਕ ਹੈਗਾ ਆ, ਜਿੱਦਾਂ ਦੱਸ ਰਿਹਾ ਮੈਂ 40 ਮੀਲ ਉਸ ਤੋਂ ਉੱਦਾਂ ਇਹ ਦੂਰ ਆ। ਗਵਰਨਰ ਉੱਥੋਂ ਦੇ ਜਿਹੜੇ ਬ੍ਰਾਇਨ ਕੈਂਪ ਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਵਿਕਟਮ ਆ ਫੈਮਿਲੀਜ਼ ਆ ਤੇ ਜਿਹੜੇ ਆਨਸਰ ਕਰ ਰਹੇ ਆ ਉਹਨਾਂ ਨੂੰ ਆਪਣੀਆਂ ਜਿਹੜੀਆਂ ਪ੍ਰੇਅਰਸ ਦੇ ਵਿੱਚ ਤੇ ਦਿਲਾਂ ਦੇ ਵਿੱਚ ਜਿਹੜਾ ਉਹ ਯਾਦ ਕਰ ਰਹੇ ਆ। ਸੋ ਲੱਗ ਇਹੀ ਰਿਹਾ ਆ ਵੀ ਇਸ ਗੋਲੀਕਾਂਡ ਦੇ ਵਿੱਚ ਵੀ ਕਈ ਮੌਤਾਂ ਜਿਹੜੀਆਂ ਉਹ ਹੋਈਆਂ ਹੋ ਸਕਦੀਆਂ ਆ। ਪਰ ਅਜੇ ਪੂਰੀ ਕਨਫਰਮ ਨਹੀਂ ਹੈ, ਡਿਵੈਲਪਿੰਗ ਸਟੋਰੀ ਆ। ਸੋ ਬ੍ਰੇਕਿੰਗ ਨਿਊਜ਼ ਇਹੀ ਆ ਰਹੀ ਆ ਜਾਰਜੀਆ ਦੇ ਵਿੱਚ ਫੋਰਟ ਸਟੂਵਰਟ ਦੇ ਵਿੱਚ ਗੋਲੀਕਾਂਡ ਇੱਕ ਵਾਪਰਿਆ ਆ। ਜੀ ਹਰਜੋਤ ਸਿੰਘ ਜੀ ਤੇ ਜਿਹੜਾ ਸੈਕੰਡ ਆਰਮਰਡ ਬ੍ਰਿਗੇਡ ਕੰਬੈਟ ਟੀਮ ਏਰੀਆ ਆ ਉੱਥੇ ਇਹ ਗੋਲੀਕਾਂਡ ਵਾਪਰਿਆ ਤੇ ਕਹਿੰਦੇ ਵੀ ਕਾਫੀ ਕੈਜੂਅਲਟੀਜ਼ ਹੋ ਸਕਦੀਆਂ। ਪਰ ਕਿਉਂਕਿ ਕੁਝ ਮਿੰਟ ਪਹਿਲਾਂ ਦੀ ਖਬਰ ਆ, ਅਜੇ ਤੱਕ ਅਪਡੇਟ ਨਹੀਂ ਆ ਰਹੀ ਹੈਗੀ। ਸੋ ਆਰਮੀ ਦਾ ਏਰੀਆ ਹੈਗਾ ਆ ਤੇ ਸਕੂਲਸ ਉਸ ਏਰੀਏ ਦੇ ਵਿੱਚ ਜਿਹੜੇ ਆਲਰੇਡੀ ਸ਼ਟ ਡਾਊਨ ਕਰ ਦਿੱਤੇ ਗਏ ਹੈਗੇ। ਇੱਕ ਵਾਰੀ ਨਹੀਂ ਪਹਿਲਾਂ ਵੀ ਕਈ ਵਾਰ ਇਦਾਂ ਦੇ ਜਿਹੜੇ ਇਨਸੀਡੈਂਟ ਆਰਮੀ ਇੰਸਟਾਲੇਸ਼ਨਸ ਦੇ ਉੱਤੇ ਜਿਹੜੇ ਉਹ ਹੋ ਚੁੱਕੇ ਆ, ਉਹਨਾਂ ਦੇ ਥਾਵਾਂ ਦੇ ਉੱਤੇ ਜਿਹੜੇ ਉਹ ਹੋ ਚੁੱਕੇ ਆ। ਕਈ ਲੋਕ ਚਲੇ ਤਾਂ ਜਾਂਦੇ ਆਰਮੀ 'ਚ ਪਰ ਅੰਦਰ ਜਾਂ ਉਹ ਮਾਨਸਿਕ ਤੌਰ ਦੇ ਉੱਤੇ ਤੇ ਜਾਂ ਕਈ ਵਾਰੀ ਲੋਕ ਦਿਖਾਵਾ ਢੋਂਗ ਕਰਕੇ ਉੱਥੇ ਜਾ ਕੇ ਤੇ ਬਾਅਦ ਦੇ ਵਿੱਚ ਆਪਣੇ ਹੀ ਸਾਥੀਆਂ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਹਮਲਾ ਵੀ ਜਿਹੜਾ ਉਹ ਕਰ ਦਿੰਦੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਟੈਕਸਸ ਦੀ ਜਿਹੜੀ ਆਪਾਂ ਰੀਡਿਸਟ੍ਰਿਕਟਿੰਗ ਦੀ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਕਹਿੰਦੇ ਵੀ ਟੈਕਸਸ ਦੇ ਜਿਹੜੇ ਲਾਅ ਮੇਕਰ ਆ ਰੀਡਿਸਟ੍ਰਿਕਟਿੰਗ ਦੀ ਬੈਟਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਉਹ ਨੱਸ ਗਏ ਆ, ਉਹ ਵਾਕਆਊਟ ਜਿਹੜਾ ਉਹ ਕਰ ਗਏ ਆ। ਕਹਿੰਦੇ ਵੀ ਇਹ ਮਸਲਾ ਅੱਜ ਦਾ ਥੋੜ੍ਹੀ ਹੈ। ਰੀਡਿਸਟ੍ਰਿਕਟਿੰਗ ਨੂੰ ਲੈ ਕੇ ਤਾਂ ਬੜੇ ਚਿਰ ਤੋਂ ਜਿਹੜੇ ਵਿਵਾਦ ਆ ਉਹ ਚੱਲਦੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਪਹਿਲੀ ਵਾਰ ਨਹੀਂ ਹੋਇਆ ਜਿਹੜੇ ਲਾਅ ਮੇਕਰਸ ਆ ਉਹ ਟੈਕਸਸ ਦੀ ਸਟੇਟ ਕੈਪੀਟਲ ਨੂੰ ਛੱਡ ਕੇ ਚਲੇ ਗਏ ਹੋਣ ਜਿਸ ਮੈਜਰ ਦੇ ਉੱਤੇ ਉਹ ਡਿਸਐਗਰੀ ਕਰਦੇ ਆ ਵੀ ਕੋਰਮ ਜਿਹੜਾ ਉਹ ਨਾ ਬਣੇ। ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ 1870 ਤੋਂ ਇਹ ਸਾਰਾ ਕੁਝ ਉੱਥੇ ਹੁੰਦਾ ਆ ਰਿਹਾ। ਤਕਰੀਬਨ 150 ਸਾਲ
ਪਹਿਲੋਂ ਦੀਆਂ ਜਿਹੜੀਆਂ ਗੱਲਾਂ ਆ। ਟੈਕਸਸ ਦੇ ਜਿਹੜੇ ਸਟੇਟ ਲਾਅ ਮੇਕਰਸ ਆ ਉਹਨਾਂ ਨੇ 2021 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਕੋਰਮ ਜਿਹੜਾ ਆ ਉਹ ਤੋੜਿਆ ਸੀਗਾ, ਜਦ ਕਹਿੰਦੇ ਵੀ ਵੋਟਿੰਗ ਆਪਸ਼ਨਸ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਜਿਹੜੇ ਮੈਜਰਸ ਆ ਉਸ ਨੂੰ ਰਿਸਟ੍ਰਿਕਟ ਜਿਹੜਾ ਉਹ ਕਰਦਾ ਸੀਗਾ। ਸੋ ਇਸ ਵਾਰੀ ਜਿਹੜੇ ਲੈਜਿਸਲੇਚਰਸ ਆ ਇਹ ਇਲੀਨੋਇਸ ਦੇ ਵਿੱਚ, ਸ਼ਿਕਾਗੋ ਦੇ ਵਿੱਚ ਚਲੇ ਗਏ ਆ। ਹੁਣ ਕੱਲ ਇਹ ਵੀ ਜਿਹੜੀਆਂ ਰਿਪੋਰਟਸ ਆ ਰਹੀਆਂ ਸੀ, ਗਵਰਨਰ ਐਬਟ ਆ ਉਹ ਰਾਸ਼ਟਰਪਤੀ ਟਰੰਪ ਨੂੰ ਵੀ ਜਿਹੜਾ ਉਹ ਆਖ ਰਹੇ ਸੀਗੇ ਵੀ ਭਾਈ ਸਾਡੀ ਸਹਾਇਤਾ ਕਰੋ, ਇਹਨਾਂ ਬੰਦਿਆਂ ਨੂੰ ਵਾਪਸ ਜਿਹੜਾ ਆ ਉਹ ਲਿਆਂਦਾ ਜਿਹੜਾ ਉਹ ਜਾਵੇ। ਉਸ ਦਾ ਮਕਸਦ ਇਹੀ ਸੀਗਾ, ਕਹਿੰਦੇ ਵੀ FBI ਜਿਹੜੀ ਇਸ ਦੇ ਵਿੱਚ ਇਨਵੋਲਵ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ FBI ਕੀ ਇੱਦਾਂ ਲੈਜਿਸਲੇਚਰਸ ਨੂੰ ਉੱਥੋਂ ਲਿਆ ਸਕਦੀ ਆ ਜਿਹੜੇ ਚੁਣੇ ਹੋਏ ਆ? ਇਹ ਇੱਕ ਇਸ ਟਾਈਮ ਨਾਲ ਦੇ ਨਾਲ ਸਵਾਲ ਜਿਹੜਾ ਉਹ ਰਹੇਗਾ। ਉਹ ਜਿਹੜੇ ਟੈਕਸਸ ਦੀ ਪੁਲਿਸ ਜਾਂ ਟੈਕਸਸ ਦੇ ਜਿਹੜੇ ਸਟੇਟ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਆ ਉਹਨਾਂ ਦੀ ਜੂਰਿਸਡਿਕਸ਼ਨ ਉਸ ਦੇ ਵਿੱਚ ਨਹੀਂ ਆਉਂਦੀ। FBI ਕਿਉਂਕਿ ਫੈਡਰਲ ਜਾਂਚ ਏਜੰਸੀ ਆ, ਫੈਡਰਲ ਹਿਸਾਬ ਦੇ ਨਾਲ ਪੁਲਿਸ ਆ, ਉਹ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਕਾਰਵਾਈ ਆ ਉਹ ਕਰ ਸਕਦੇ ਹੁੰਦੇ ਆ। ਸੋ ਇਸ ਮੌਕੇ ਟਰੰਪ ਹੁਣਾ ਅੱਗੇ ਦਰਖਾਸਤ ਜਿਹੜੀ ਉਹ ਲਾ ਰਹੇ ਆ। ਸੋ ਟਰੰਪ ਹੁਣੀ ਹੋ ਸਕਦਾ ਆ ਵੀ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਤੇ ਆਪਣੇ ਜਿਹੜੇ ਕਾਨੂੰਨ ਆ ਇਸ ਨੂੰ ਪਾਸ ਜਿਹੜਾ ਉਹ ਕਰਾਉਣ ਦੇ ਲਈ FBI ਦੀ ਵਰਤੋਂ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕਦੀ ਹੈ। ਸੋ ਕੈਸ਼ ਪਟੇਲ ਕਿੱਦਾਂ ਦੀ ਕਾਰਵਾਈ ਜਿਹੜੀ ਇਸ ਦੇ ਵਿੱਚ ਅੱਗੇ ਕਰ ਸਕਦੇ ਆ, ਕਿੱਦਾਂ ਦੇ ਉਹਨਾਂ ਨੂੰ ਆਰਡਰ ਆਉਂਦੇ ਆ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਪਰ ਟੈਕਸਸ ਦਾ ਜਿਹੜਾ ਰੀਡਿਸਟ੍ਰਿਕਟਿੰਗ ਦਾ ਜਿਹੜਾ ਮੁੱਦਾ ਆ ਉਹ ਇਸ ਟਾਈਮ ਟੌਪ ਦਾ ਮੁੱਦਾ ਜਿਹੜਾ ਆ ਉਹ ਬਣ ਚੁੱਕਾ ਆ। ਉਧਰ ਕੈਲੀਫੋਰਨੀਆ ਵਾਲਿਆਂ ਨੇ, ਜਿੱਦਾਂ ਆਪਾਂ ਦੱਸਦੇ ਆ ਰਹੇ ਪਿਛਲੇ ਕਈ ਦਿਨਾਂ ਤੋਂ, ਇਹ ਤਾਂ ਹੋਈਆ ਕੀਤਾ ਨਿਊਸਮ ਹੋਣਾ ਨੇ ਵੀ ਅਸੀਂ ਉਹਨਾਂ ਦੇ ਇਸ ਪਲਾਨ ਆ ਉਸ ਦਾ ਜਵਾਬ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਦੇਵਾਂਗੇ। ਸੋ ਕੀ ਬਣਦਾ ਹੈ ਦੇਖਣ ਵਾਲੀ ਗੱਲ ਆ। ਹਾਲ ਦੀ ਘੜੀ ਅਰੈਸਟ ਵਾਰੰਟ ਉਹਨਾਂ 51 ਜਿਹੜੇ ਲਾਅ ਮੇਕਰਸ ਆ ਟੈਕਸਸ ਦੇ ਡੈਮੋਕ੍ਰੇਟ ਹੈਗੇ ਨੇ ਜਿਹੜੇ, ਉਹਨਾਂ ਖਿਲਾਫ ਜਿਹੜੇ ਉਹ ਜਾਰੀ ਕੀਤੇ ਹੋਏ ਆ। ਫੜ ਹੁੰਦੇ ਆ, ਕੀ ਹੁੰਦਾ ਆ, ਪਰ ਇਸ ਟਾਈਮ ਪੋਲੀਟੀਕਲ ਸਰਕਸ ਜਿੱਦਾਂ ਬਾਰ-ਬਾਰ ਆਪਾਂ ਸ਼ਬਦ ਵਰਤਦੇ ਆ ਵੀ ਉਹ ਪੂਰੀ ਜਿਹੜੀ ਉਹ ਚੱਲ ਰਹੀ ਹੈ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਭੱਜ ਕੇ ਚਲੇ ਗਏ ਆ ਰਿਪਰੈਜ਼ੈਂਟੇਟਿਵ, ਉਹਨਾਂ ਦੀ ਜਗ੍ਹਾ ਆਪਾਂ ਰਿਪਲੇਸ ਕਰ ਸਕਦੇ ਹੈਗੇ ਆ ਨਵੇਂ ਲੋਕਾਂ ਨੂੰ। ਪਰ ਇਹ ਪਹਿਲੀ ਵਾਰੀ ਨਹੀਂ ਵਾਪਰਿਆ ਟੈਕਸਸ ਦੇ ਵਿੱਚ। 1870 ਤੋਂ ਲੈ ਕੇ ਕਹਿੰਦੇ ਵੀ 150 ਸਾਲ ਹੋ ਗਿਆ, ਇਦਾਂ ਦਾ ਕਈ ਵਾਰੀ ਹੋ ਚੁੱਕਾ ਹੈਗਾ। 2021 ਦੇ ਵਿੱਚ ਵੀ ਜਿਹੜੇ ਡੈਮੋਕ੍ਰੈਟਿਕ ਹਾਊਸ ਦੇ ਰਿਪਰੈਜ਼ੈਂਟੇਟਿਵ ਸੀਗੇ ਉਹ ਟੈਕਸਸ ਨੂੰ ਛੱਡ ਕੇ ਭੱਜ ਗਏ ਸੀ। ਉਸ ਟਾਈਮ ਦੇ ਉੱਤੇ ਵੀ ਜਿਹੜਾ VOTING ਆਪਸ਼ਨ ਦੀ ਰਿਸਟ੍ਰਿਕਸ਼ਨ ਸੀਗੀ ਉਹ ਇਸ਼ੂ ਬਣਿਆ ਹੋਇਆ ਸੀਗਾ। ਸੋ ਟੈਕਸਸ ਤੋਂ ਬਾਅਦ ਇਹ ਲੜਾਈ ਜਿਹੜੀ ਹੈ ਕੈਲੀਫੋਰਨੀਆ 'ਚ ਵੀ ਕਾਫੀ ਤੇਜ਼ ਹੋਊਗੀ, ਕਿਉਂਕਿ ਇਸ ਸਾਲ ਜਿਹੜੀ US ਦੀ ਕਾਂਗਰਸ ਦੀ ਜਿਹੜੀ ਇਲੈਕਸ਼ਨ ਆ ਉਹ ਮੈਨੂੰ ਲੱਗਦਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾਲ ਅਗਲੇ ਸਾਲ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾਲੋਂ ਵੀ ਜ਼ਿਆਦਾ ਜਿਹੜੀ ਆ ਇੰਪੋਰਟੈਂਟ ਹੋਊਗੀ, ਕਿਉਂਕਿ ਕਿਹੜਾ ਬੰਦਾ ਜਿਹੜਾ ਹੈ ਕਾਂਗਰਸ ਨੂੰ ਹੋਲਡ ਕਰਦਾ ਹੈਗਾ ਆ। ਮੈਨੂੰ ਤਾਂ ਇਹ ਲੱਗਦਾ ਹਰਜੋਤ ਸਿੰਘ ਜੀ ਇਸ ਵਾਰ 2026 ਦੀਆਂ ਇਲੈਕਸ਼ਨਾਂ ਦਾ ਫੈਸਲਾ ਗਰਮੀਆਂ ਦੇ ਵਿੱਚ ਹੀ ਜਿਹੜਾ ਉਹ ਹੋ ਜਾਣਾ ਵੀ ਕਿਹੜੇ ਪਾਸੇ ਨੂੰ ਊਂਠ ਜਿਹੜਾ ਕਿਸਦਾ ਕਰਵਟ ਜਿਹੜਾ ਉਹ ਬੈਠਦਾ ਆ। ਸੋ ਇਹ ਜਿਹੜੀ ਇੰਟਰਸਟਿੰਗ ਗੱਲ ਆ ਜਿਹੜੀ 1870 ਦੀ ਗੱਲ ਦੱਸ ਰਹੇ ਆ, ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਜਿਹੜਾ ਉਹ ਨਾਲ ਦੱਸਦੇ ਜਾਈਏ। ਉਸ ਮੌਕੇ ਟੈਕਸਸ ਦੇ ਵਿੱਚ ਕੋਰਮ ਨੂੰ ਬ੍ਰੇਕ ਕਰਨ ਦੇ ਲਈ 13 ਜਿਹੜੇ ਲੈਜਿਸਲੇਟਰ ਆ ਉਹਨਾਂ ਨੇ ਸੈਨੇਟ ਦੇ ਵਿੱਚੋਂ ਵਿਡਰੂ ਕਰ ਲਿਆ ਸੀਗਾ, ਪਰ ਉਹ ਸੂਬੇ ਦੇ ਵਿੱਚ ਹੀ ਜਿਹੜੇ ਹੋ ਰਹੇ ਸੀ। ਟੈਕਸਸ ਸਟੇਟ ਹਿਸਟੋਰੀਕਲ ਐਸੋਸੀਏਸ਼ਨ ਇਹ ਜਿਹੜੇ ਇੰਸੀਡੈਂਟ ਦੇ ਬਾਰੇ ਜਿਹੜੀ ਉਹ ਦੱਸਦੀ ਆ। ਉਸ ਟਾਈਮ ਦੇ ਉੱਤੇ ਜਿਹੜੇ 15 ਰੈਡੀਕਲ ਰਿਪਬਲਿਕਨ ਮੈਂਬਰਸ ਆਫ ਸੈਨੇਟ ਆ ਉਹਨਾਂ ਦੇ ਆਪੋਜੀਸ਼ਨ ਦੇ ਕਰ ਰਹੇ ਸੀ, ਉਹਨਾਂ ਦੇ ਦੁਆਰਾ ਲਿਆਂਦੇ ਗਏ ਇੱਕ ਲੈਜਿਸਲੇਸ਼ਨ ਦੇ ਜਿਹੜੇ ਉਹ ਉਲਟ। ਜਦ 2021 ਵਾਲੀ ਗੱਲ ਦੱਸੀ ਆ, ਉਸ ਤੋਂ ਬਾਅਦ ਜੇ $500 ਵਾਲਾ ਜਿਹੜਾ ਫਾਈਨ ਆ 2023 ਦੇ ਵਿੱਚ ਜਿਹੜਾ ਉਹ ਜਾਰੀ ਕੀਤਾ ਜਿਹੜਾ ਹੋ ਗਿਆ ਸੀਗਾ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਕਹਿ ਸਕਦੇ ਆ ਵੀ ਇੱਕ ਦਿਨ ਦਾ $500 ਜਿਹੜਾ ਉਹ ਜੁਰਮਾਨਾ ਆ ਉਹ ਕੀਤਾ ਜਾ ਸਕਦਾ ਆ। ਟੈਕਸਸ ਦੇ ਰਿਪਰੈਜ਼ੈਂਟੇਟਿਵ US ਸਾਬਕਾ ਰਿਪਰੈਜ਼ੈਂਟੇਟਿਵ ਟੈਕਸਸ ਸੈਨੇਟ ਦੇ ਉੱਥੇ ਗਵਰਨਰ ਦੇ ਕੈਂਡੀਡੇਟ ਰਹੇ ਬੀਟੋ ਓਰਕ, ਉਹ ਕਹਿੰਦੇ ਵੀ $6 ਲੱਖ ਉਹਨਾਂ ਨੇ ਜਿਹੜਾ ਉਹ ਇਕੱਠਾ ਕਰਕੇ ਇਹਨਾਂ ਨੂੰ ਦੇ ਰਹੇ ਆ ਵੀ DC ਦੇ ਵਿੱਚ ਵੀ ਡੈਮੋਕ੍ਰੇਟਸ ਨੂੰ ਵੀ ਭਾਈ ਖਿੱਚੀ ਚੱਲੋ ਕੰਮ ਨੂੰ। ਇਹ ਸਾਰਾ ਕੁਛ ਕਹਿੰਦੇ ਵੀ ਡੈਮੋਕ੍ਰੇਟਸ ਨੇ ਹੁਣ ਤੱਕ ਉੱਥੇ $10,000 ਪ੍ਰਤੀ ਦਿਨ ਲੌਜਿੰਗ ਤੇ ਫੂਡ ਦੇ ਉੱਤੇ ਵਾਕਆਊਟ ਤੋਂ ਬਾਅਦ ਦੇ ਵਿੱਚ ਹੁਣ ਤੱਕ ਸਪੈਂਡ ਜਿਹੜਾ ਉਹ ਕੀਤਾ ਹੈ, ਜਿਸ ਨੂੰ ਪੇ ਕੀਤਾ ਜਾ ਰਿਹਾ ਹੈ ਹਾਊਸ ਡੈਮੋਕ੍ਰੈਟਿਕ ਕਾਕਸ ਦੇ ਜਿਹੜਾ ਦੁਆਰਾ, ਤੇ ਜਿਹਦੀ ਮਦਦ ਦੇ ਲਈ ਜਿੱਦਾਂ ਮੈਂ ਦੱਸ ਰਿਹਾ ਵੀ ਬੀਟੋ ਓਰਕ ਹੋਣਾ ਨੇ $6 ਲੱਖ ਜਿਹੜਾ ਆ ਉਹ ਰੇਜ਼ ਕਰਕੇ ਦਾਨ
ਜਿਹੜਾ ਉਹ ਕੀਤਾ ਹੈਗਾ ਆ। ਸੋ ਕਾਫੀ ਗੁੱਥਾ ਗੁੱਥਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਇਹ ਮਾਹੌਲ ਉੱਥੇ ਬਣਿਆ ਪਿਆ ਹੈਗਾ ਜੀ। ਜੀ ਅਗਲੀ ਖਬਰ ਜਿਹੜੀ ਅੱਜ ਦੀ ਮੇਜਰ ਸਟੋਰੀ ਆ ਉਹ ਇਹ ਆਈ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਹੁਣ ਇੰਡੀਆ ਦੇ ਉੱਤੇ 50% ਜਿਹੜਾ ਟੈਰਿਫ ਲਾ ਦਿੱਤਾ ਹੈਗਾ। ਕਾਰਨ ਉਹਨਾਂ ਨੇ ਇਹ ਦੱਸਿਆ ਵੀ ਤੁਸੀਂ ਰਸ਼ੀਅਨ ਆਇਲ ਨੂੰ ਖਰੀਦ ਰਹੇ ਹੋ। ਪਹਿਲਾਂ 25% ਲਾਇਆ ਸੀ, ਉਸ ਨੂੰ ਵਧਾ ਕੇ ਹੁਣ 25% ਹੋਰ ਐਡ ਕਰਕੇ ਟੋਟਲ ਜਿਹੜਾ ਹੁਣ ਟੈਰਿਫ ਆ ਉਹ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ 50% ਹੋਊਗਾ। ਇਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਰਸ਼ੀਅਨ ਫੈਡਰੇਸ਼ਨ ਆਇਲ ਜਿਹੜਾ ਇੰਪੋਰਟ ਕਰ ਰਹੀ ਹੈਗੀ ਆ। ਕੱਲ ਉਹਨਾਂ ਨੇ ਇਹ ਕਿਹਾ ਸੀ ਵੀ ਇੱਕ ਤਰ੍ਹਾਂ ਦੇ ਨਾਲ ਭਾਰਤ ਦੀ ਸਰਕਾਰ ਰਸ਼ੀਆ ਤੋਂ ਆਇਲ ਖਰੀਦ ਕੇ ਲੋਕਾਂ ਦੇ ਉੱਤੇ ਜ਼ੁਲਮ ਕਰਨ ਦੇ ਲਈ ਜਿਹੜੀ ਉਹਨਾਂ ਨੂੰ ਪੈਸੇ ਦੇ ਰਹੀ ਆ। ਤਾਂ ਉਹਨਾਂ ਦਾ ਮਤਲਬ ਯੂਕਰੇਨ ਦੇ ਵਿੱਚ ਜਿਹੜੀ ਲੜਾਈ ਆ ਉਹ ਚੱਲ ਰਹੀ ਹੈਗੀ ਆ। ਟਰੰਪ ਉਹਨਾਂ ਨੇ ਕੱਲ ਇਹ ਕਿਹਾ ਸੀ ਵੀ ਜਿਹੜਾ ਟੈਰਿਫ ਲਾਉਂਗਾ ਮੈਂ ਕਾਫੀ ਜ਼ਿਆਦਾ ਹੋਊਗਾ, ਵੈਰੀ ਸਬਸਟੈਂਸ਼ੀਅਲ ਹੋਊਗਾ। ਸੋ ਅੱਜ ਆਪਾਂ ਦੇਖ ਲਿਆ ਵੀ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਜਿਹਦੇ ਮੁਤਾਬਕ 50% ਟੈਰਿਫ ਜਿਹੜਾ ਆ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ। ਸੋ ਕਾਰਨ ਤੁਹਾਡੇ ਸਾਹਮਣੇ ਵੀ ਦੱਸ ਦਿੱਤਾ ਵੀ ਕੀ ਕਾਰਨ ਜਿਹੜਾ ਹੈਗਾ ਆ। 21 ਦਿਨਾਂ ਦੇ ਵਿੱਚ ਇਹ ਜਿਹੜਾ ਟੈਰਿਫ ਆ ਇਹ ਚਾਲੂ ਹੋ ਜਾਊਗਾ। ਸੋ ਜਿਹੜਾ 25% ਆ ਉਹ ਕੱਲ ਤੋਂ ਚਾਲੂ ਹੋਣਾ ਆ, ਬਾਕੀ ਜਿਹੜਾ 50% ਆ ਉਹ 21 ਦਿਨਾਂ ਦੇ ਵਿੱਚ ਚਾਲੂ ਹੋ ਜਾਊਗਾ। ਦੂਸਰੇ ਪਾਸੇ ਰਸ਼ੀਆ ਦੀ ਤਾਂ ਯੂਐਸਏ ਦੀ ਵੀ ਗੱਲ ਚੱਲਦੀ ਆ, ਜੇ ਹੋਪਫੁਲੀ ਜੇ ਉਹਨਾਂ ਦੀ ਜੰਗ ਖਤਮ ਹੋ ਜਾਂਦੀ ਆ ਤੇ ਇੱਧਰ ਵੀ ਜਿਹੜਾ ਕੋਈ ਨਾ ਕੋਈ ਮੋਦੀ ਉਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਪਰ ਲੱਗਦਾ ਆ ਅੱਜ ਦੀ ਡੇਟ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਚਾਈਨਾ ਨਾਲੋਂ ਇੰਡੀਆ ਦੇ ਉੱਤੇ ਜਿਹੜਾ ਜ਼ਿਆਦਾ ਆ ਆਪਣਾ ਗੁੱਸਾ ਕੱਢਿਆ ਹੈਗਾ ਆ। 1.4 ਬਿਲੀਅਨ ਲੋਕ ਇੰਡੀਆ ਦੇ ਹੈਗੇ ਆ, ਉਹ ਇਹ ਕਹਿੰਦੇ ਆ ਵੀ ਅਸੀਂ ਤਾਂ ਜੀ એનર્ਜੀ ਸਿਕਿਉਰਿਟੀ ਦੇ ਕਰਕੇ ਅਸੀਂ ਰਸ਼ੀਆ ਤੋਂ ਖਰੀਦਦੇ ਸੀਗੇ। ਪਰ ਰਿਪੋਰਟਸ ਆਈਆਂ ਵੀ ਕਿਸ ਤਰ੍ਹਾਂ ਰਸ਼ੀਆ ਤੋਂ ਆਇਲ ਖਰੀਦ ਕੇ ਉੱਥੇ ਰਿਫਾਈਨ ਕਰਕੇ ਇੰਡੀਆ ਦੀਆਂ ਜਿਹੜੀਆਂ ਰਿਫਾਈਨਰੀਜ਼ ਆ ਉਹ ਪ੍ਰੋਫਿਟ ਬੇਸ ਦੇ ਉੱਤੇ ਹੋਰ ਮੁਲਕਾਂ ਨੂੰ ਜਿਹੜੀ ਗੈਸ ਆ ਉਹ ਵੇਚ ਰਹੀਆਂ ਸੀ। ਜੀ ਹਰਜੋਤ ਸਿੰਘ ਜੀ, ਬੜਾ ਇੰਟਰਸਟਿੰਗ ਮਾਹੌਲ ਜਿਹੜਾ ਇਸ ਟਾਈਮ ਬਣਿਆ ਹੋਇਆ। ਆਪਣੇ ਆਪ ਨੂੰ ਜਿਹੜਾ ਹੈ ਮੋਦੀ ਆ ਵਿਸ਼ਵ ਗੁਰੂ ਜਿਹੜਾ ਉਹ ਦੱਸਦਾ, ਉਹਨਾਂ ਨੂੰ ਲਿਫਾਫਾ ਗਰਦਾਨ ਦਿੱਤਾ ਸੀਗਾ ਜਿਹੜੇ ਸਾਡੇ ਇੱਥੇ ਦੇ ਸਕੱਤਰ ਨੇ, ਜਿਹੜੇ ਟ੍ਰੈਜਰੀ ਸਕੱਤਰ ਜਿਹੜੇ ਸੀਗੇ, ਉਹਨਾਂ ਨੇ ਕਹਿੰਦੇ ਵੀ ਐਵੇਂ ਆਪਣੇ ਆਪ ਨੂੰ ਵਿਸ਼ਵ ਗੁਰੂ ਦੀ ਫੀਲਿੰਗ ਜਿਹੜੀ ਉਹ ਲਈ ਬੈਠੇ ਆ। ਐਸੀ ਗੱਲ ਹੈ ਨਹੀਂ ਆ। ਪਾਕਿਸਤਾਨ ਦੇ ਜਿਹੜੇ ਫੌਜ ਮੁਖੀ ਆ 5 ਦਿਨ ਉਹਨਾਂ ਦਾ ਪੂਰਾ ਭਰਵਾਂ ਜਿਹੜਾ ਸਵਾਗਤ ਕੀਤਾ ਗਿਆ, ਰਾਸ਼ਨ ਪਾਣੀ ਉਹਨਾਂ ਨੂੰ ਕਹਿ ਲਓ ਵੀ ਛਕਾਇਆ ਗਿਆ। ਮੋਦੀ ਹੁਣਾਂ ਨੂੰ ਜਿਹੜਾ ਉਹ ਲਾਂਭੇ ਰੱਖਿਆ ਗਿਆ। ਮਾਈ ਫਰੈਂਡ ਤਾਂ ਕਰਦਾ ਰਹਿੰਦਾ ਹੈ ਮੋਦੀ, ਪਰ ਜਿਹੜਾ ਹੁਣ ਟਰੰਪ ਆ ਉਹਨਾਂ ਨੇ ਜਿਹੜਾ ਉਹ ਅੱਖਾਂ ਜਿਹੜੀਆਂ ਪੂਰੀਆਂ ਦਿਖਾਈਆਂ, ਗੋਡਾ ਪੂਰੀ ਤਰ੍ਹਾਂ ਜਿਹੜਾ ਉਹ ਧਰਿਆ ਹੋਇਆ ਆ ਮੋਦੀ ਦੀ 56 ਇੰਚ ਦੀ ਜਿਹੜੀ ਉਹ ਛਾਤੀ ਦੇ ਉੱਤੇ। ਹੁਣ ਉੱਥੋਂ ਦੇ ਜਿਹੜੇ ਹਰਜੋਤ ਸਿੰਘ ਜੀ 1.4 ਬਿਲੀਅਨ ਲੋਕਾਂ ਦੀ ਤੁਸੀਂ ਗੱਲ ਕਰਦੇ ਆ, ਉੱਥੇ ਤੇ ਜਦੋਂ ਇਲੈਕਸ਼ਨਾਂ ਆਉਂਦੀਆਂ ਆ ਤੇ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਵੀ ਜੇ ਤੇਲ ਹੋਰ ਮਹਿੰਗਾ ਹੋ ਗਿਆ ਤੇ ਕੀ ਆ, ਕਹਿੰਦਾ ਵੀ ਮੋਦੀ ਨੂੰ 5000 ਵੀ ਕਰ ਦੂਗਾ ਤੇਲ ਦਾ ਲੀਟਰ ਨੂੰ ਤਾਂ ਵੀ ਕੋਈ ਚੱਕਰ ਨਹੀਂ। ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਵੀ ਕੀ ਜਿਹੜਾ ਇਹ ਮੋਦੀ ਗੁੱਲ ਜਿਹੜਾ ਉਹ ਖਿਲਾ ਰਿਹਾ ਆ ਵੀ ਹਰ 13ਵੇਂ ਦਿਨ ਉਹ ਵਿਦੇਸ਼ ਦੇ ਵਿੱਚ ਹੁੰਦਾ ਆ। ਪਰ ਵਿਦੇਸ਼ ਨੀਤੀ ਇਹਨਾਂ ਦੀ ਕੈਸੀ ਆ ਵੀ ਛਿੱਤਰ ਜਿਹੜੇ ਚਾਰੇ ਪਾਸਿਓਂ ਜਿਹੜੇ ਇਸ ਟਾਈਮ ਇਹਨਾਂ ਨੂੰ ਪੈ ਰਹੇ ਆ। ਸੋ ਇੰਡੀਆ ਦੇ ਭਗਤਾਂ ਨੂੰ ਬੜਾ ਇਸ ਟਾਈਮ ਭੀੜ ਜਿਹੜੀ ਲੱਗ ਰਹੀ ਹੋਣੀ ਆ, ਟੀਕੇ ਉਹਨਾਂ ਨੂੰ ਨਾਲ ਲੱਗ ਰਹੇ ਆ। ਪਰ ਟਰੰਪ ਹੁਣਾਂ ਨੂੰ ਵੈਸੇ ਤੁਸੀਂ ਜਿਤਾਇਆ, ਚਲੋ ਉਹਦੇ ਲਈ ਧੰਨਵਾਦ ਵੀ ਆ, ਪਰ ਨਾਲ ਦੇ ਨਾਲ ਟਰੰਪ ਹੁਣੀ ਜਿਹੜਾ ਦੱਸ ਰਹੇ ਆ ਵੀ ਇਦਾਂ ਨਹੀਂ ਗੱਲ ਜਿਹੜੀ ਉਹ ਬਣਦੀ, ਸਰਪੰਚੀ ਜਿਹੜਾ ਉਹ ਹੁੰਦਾ ਆ। ਸੋ ਸਿੱਧਾ ਐਗਜ਼ੈਕਟਿਵ ਆਰਡਰ ਦੇ ਵਿੱਚ ਭਾਰਤ ਦੀ ਸਰਕਾਰ ਦੇ ਉੱਤੇ ਇਹ ਦੋਸ਼ ਲਾਉਣਾ, ਇਸ ਤਰੀਕੇ ਦੇ ਨਾਲ ਕਹਿਣਾ ਵੀ ਡਾਇਰੈਕਟਲੀ ਤੇ ਇਨਡਾਇਰੈਕਟਲੀ ਤੁਸੀਂ ਰਸ਼ੀਅਨ ਫੈਡਰੇਸ਼ਨ ਦਾ ਤੇਲ ਲਗਾਤਾਰ ਖਰੀਦ ਰਹੇ ਆ ਤੇ ਕਹਿੰਦੇ ਵੀ ਇਹ ਚੀਜ਼ ਮੈਨੂੰ ਗਵਾਰਾ ਨਹੀਂ ਆ। ਕੱਲ ਵੀ ਆਪਾਂ ਤੁਹਾਨੂੰ ਇਹਨਾਂ ਦੇ ਬਿਆਨ ਜਿਹੜੇ ਸੁਣਾਏ ਸੀ, ਕਹਿੰਦੇ ਵੀ ਅਗਲੇ 24 ਘੰਟਿਆਂ ਦੇ ਵਿੱਚ ਸਬਸਟੈਂਸ਼ੀਅਲ ਰੇਜ਼ ਜਿਹੜਾ ਤੇਲ ਜਿਹੜੇ ਟੈਰਿਫ ਦੇ ਉੱਤੇ ਕੀਤਾ ਜਾਊਗਾ। ਸੋ ਉਹਨਾਂ ਨੇ ਡਬਲ ਕਰ ਦਿੱਤਾ। ਪਹਿਲਾਂ ਜਿੱਦਣ ਲਿਬਰੇਸ਼ਨ ਡੇ ਸੀਗਾ ਹਰਜੋਤ ਸਿੰਘ 2 ਅਪ੍ਰੈਲ ਨੂੰ, ਉਦੋਂ 26% ਰੱਖਿਆ ਸੀ। ਫਿਰ ਜਦੋਂ 1 ਅਗਸਤ ਆਈ ਫਿਰ ਉਹਨਾਂ ਨੇ 1% ਘਟਾ ਕੇ 25% ਕਰਤਾ। ਇੰਡੀਆ ਵਾਲਿਆਂ ਨੂੰ ਲੱਗਾ ਵੀ ਸ਼ਾਇਦ ਕੋਈ ਨਹੀਂ ਸੈੱਟ ਹੀ ਆ। ਪਰ ਜਿਸ ਦਿਨ ਤੋਂ 2 ਅਗਸਤ ਤੋਂ ਹੁਣ ਤੱਕ ਆਪਾਂ ਦੇਖ ਰਹੇ ਹਾਂ ਲਗਾਤਾਰ ਇਹ ਜਿਹੜਾ ਗੁੱਸਾ ਆ ਉਹ ਉਹਨਾਂ ਦੇ ਉੱਤੇ ਜਿਹੜਾ ਉਹ ਝੜ ਰਿਹਾ ਹੈਗਾ ਆ। ਸੋ ਹੁਣ 25% ਹੋਰ ਵਧਾ ਕੇ ਭਾਰਤ ਨੂੰ ਆਜ਼ਾਦੀ ਦਾ ਜਿਹੜਾ ਤੋਹਫਾ ਗਲੇ 'ਚ ਹਾਰ ਜਿਹੜਾ ਆ ਉਹ ਉਹਨਾਂ ਦੇ ਪਾ ਦਿੱਤਾ ਆ। ਸੋ 15 ਅਗਸਤ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਇਹ ਤੋਹਫਾ ਦੇ ਦਿੱਤਾ ਆ ਵੀ ਲਓ 50% ਜਿਹੜਾ ਟੈਰਿਫ ਆ
ਉਸ ਦੇ ਨਾਲ ਲੱਗੇਗਾ। ਸੋ ਇੰਡੀਆ ਦੀ ਇਕੋਨਮੀ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈਣਾ ਆ। ਇੰਡੀਆ ਇੱਕ ਮਿਡਲਮੈਨ ਦੇ ਤੌਰ ਦੇ ਉੱਤੇ ਜਿਹੜਾ ਮੁਲਕ ਦੇ ਤੌਰ ਦੇ ਉੱਤੇ ਕੰਮ ਕਰਦਾ, ਸਮਾਨ ਇੱਧਰੋਂ ਚੱਕਿਆ, ਇੱਥੇ ਪੈਕ ਕੀਤਾ ਤੇ ਗਾਂਹ ਜਿਹੜਾ ਉਹ ਵੇਚ ਦਿੱਤਾ। ਹੁਣ ਜਦੋਂ ਉਹਨਾਂ ਦਾ ਸਮਾਨ ਦੀ ਆਬਵੀਅਸਲੀ ਡਿਮਾਂਡ ਘਟਣੀ ਹੈ, ਜਦੋਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਇੱਥੇ ਤੇ ਉਹਦੀ ਡਿਮਾਂਡ ਘਟਣਗੀ, ਲੋਕ ਹੋਰ ਥਾਵਾਂ ਤੋਂ ਜਿਹੜੀਆਂ ਉਹ ਲੈਣਗੇ, ਜਾਂ ਸਮਾਨ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਵੀ ਬਾਕੀ ਥਾਵਾਂ ਦੇ ਉੱਤੇ ਇੱਧਰ ਹੱਥ ਪੈਰ ਮਾਰਨੇ ਪੈਣੇ ਵੀ ਜਿੱਥੋਂ ਓਨੇ ਕੁ ਭਾਅ ਦਾ ਜਿਹੜਾ ਉਹ ਮਿਲੇ, ਵੀ ਜਿਹੜਾ ਲੋਕਾਂ ਨੂੰ ਵੀ ਜਿਹੜਾ ਉਹ ਗਵਾਰਾ ਹੋ ਸਕੇ। ਸੋ ਇੱਕ ਹਿਸਾਬ ਦੇ ਨਾਲ ਜਿਹੜੀ ਰਸ਼ੀਆ ਦੀ ਵੀ ਬਾਂਹ ਮਰੋੜਨੀ ਆ, ਤੇ ਮਰੋੜਨੀ ਜਿਹੜੀ ਉਹ ਮੋਦੀ ਦੀਆਂ ਦੋਵੇਂ ਬਾਹਾਂ ਮਰੋੜ ਕੇ ਇਸ ਟਾਈਮ ਚੀਕਾਂ ਕਢਾ ਕੇ ਜਿਹੜੀ ਇਸ ਟਾਈਮ ਕਹਿ ਸਕਦੇ ਆ ਵੀ ਉਹ ਕਿੱਤਾ ਜਿਹੜਾ ਉਹ ਜਾ ਰਿਹਾ ਆ। ਸੋ ਕਹਿੰਦੇ ਵੀ ਆਉਂਦੇ 21 ਦਿਨਾਂ ਦੇ ਵਿੱਚ ਅਮਰੀਕਾ ਦੇ ਦੁਆਰਾ ਭਾਰਤ ਦੇ ਉੱਤੇ 25% ਜਿਹੜਾ ਐਕਸਟਰਾ ਟੈਰਿਫ ਆ ਉਹ ਲੱਗੇਗਾ। ਸੋ 50% ਟੈਰਿਫ ਜਿਹੜਾ ਅਮਰੀਕਾ ਨੇ ਲਾ ਦਿੱਤਾ ਆ ਇੰਡੀਆ ਦੇ ਜਿਹੜਾ ਉਹ ਉੱਤੇ। ਇਸ ਦੇ ਨਾਲ ਕਿੱਦਾਂ ਦਾ ਜਿਹੜਾ ਉਹ ਅਸਰ ਪੈਣਾ ਆ ਉਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਦਾ ਜਿਹੜਾ ਨਵਾਂ ਟੈਰਿਫ ਰੇਟ ਆ ਇੰਡੀਆ ਦੇ ਉੱਤੇ, ਹੁਣ ਤੱਕ ਕਹਿੰਦੇ ਵੀ US ਦੇ ਇਸ ਸਾਊਥ ਏਸ਼ੀਅਨ ਮੁਲਕ ਦੇ ਜਿਹੜੇ ਟ੍ਰੇਡਿੰਗ ਪਾਰਟਨਰ ਆ ਉਹਦੇ ਉੱਤੇ ਹਾਈਐਸਟ ਜਿਹੜਾ ਉਹ ਲਾਇਆ ਜਿਹੜਾ ਹੋ ਗਿਆ ਆ। ਸੋ ਟਰੰਪ ਹੁਣਾਂ ਨੇ ਇਹ ਹੁਣ ਕਲੀਅਰ ਕਰ ਦਿੱਤਾ ਵੀ ਜਿਹੜੀਆਂ ਵੀ ਉਹ ਮੁਲਕ ਰਸ਼ੀਆ ਦਾ ਤੇਲ ਖਰੀਦ ਰਹੇ ਆ ਉਹਨਾਂ ਦੇ ਜਿਹੜਾ ਆ ਉਹ ਆਪਾਂ ਇਸੇ ਤਰੀਕੇ ਦੇ ਨਾਲ ਉਹਨਾਂ ਉੱਤੇ ਨਿਸ਼ਾਨਾ ਜਿਹੜਾ ਉਹ ਲਾਉਣ ਜਿਹੜਾ ਉਹ ਜਾ ਰਹੇ ਆ। ਸੋ ਵਲਾਦੀਮੀਰ ਪੁਤਿਨ ਦੀ ਇਨਵੇਜਨ ਯੂਕਰੇਨ ਨੂੰ ਦੇ ਵਿੱਚ ਰੋਕਣ ਦੇ ਲਈ ਇਸ ਟਾਈਮ ਇੰਡੀਆ ਦੇ ਉੱਤੇ ਜਿਹੜੀ ਗਾਜ ਆ ਉਹ ਪੂਰੀ ਤਰ੍ਹਾਂ ਜਿਹੜੀ ਉਹ ਡਿੱਗ ਰਹੀ ਹੈਗੀ ਹੈ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਅਡਾਨੀ ਦਾ ਮਸਲਾ ਵੀ ਨਾਲ ਇੱਥੇ ਗਰਮਾਇਆ ਪਿਆ ਆ। ਇਹ ਪਤਾ ਲੱਗ ਰਿਹਾ ਵੀ ਅਡਾਨੀ ਨੇ ਆਪਣੇ ਜਿਹੜੇ ਪੋਰਟਸ ਵਾਲੇ ਜਿਹੜੇ ਐਜ਼ ਏ ਚੇਅਰਮੈਨ ਆ ਉਹਦੇ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਸੋ ਇੱਥੋਂ ਇਹ ਕਿਤੇ ਨਾ ਕਿਤੇ ਇਹ ਵੀ ਇਸ਼ਾਰਾ ਜਿਹੜਾ ਉਹ ਕਹਿ ਲਓ ਵੀ ਮਿਲਦਾ ਆ ਵੀ ਕੁਝ ਹੋਰ ਵੀ ਜਿਹੜਾ ਅੰਦਰ ਖਾਤੇ ਚੱਲ ਰਿਹਾ। ਆਪਾਂ ਨੂੰ ਇਹ ਵੀ ਪਤਾ ਹੈ ਵੀ ਕੋਈ ਗ੍ਰੈਂਡ ਜੂਰੀ ਨਾ ਜਿਹੜੀ ਇੱਥੇ ਕਿਤੇ ਬੈਠੀ ਹੋਵੇ ਵੀ ਅਡਾਨੀ ਸਾਹਿਬ ਦਾ ਨਾਮ ਜਿਹੜਾ ਉਹ ਆਉਣ ਹੀ ਵਾਲਾ ਆ, ਤੇ ਹੋ ਸਕਦਾ ਵੀ ਮੋਦੀ ਹੁਣੀ ਭੱਜੇ ਹੋਣ ਅਡਾਨੀ ਹੁਣਾਂ ਦਾ ਨਾਮ ਜਿਹੜਾ ਆ ਉਹ ਬਚਾਉਣ ਦੇ ਲਈ। ਸੋ ਗੌਤਮ ਅਡਾਨੀ ਨੂੰ ਨਾਨ ਐਗਜ਼ੈਕਟਿਵ ਚੇਅਰਮੈਨ ਦੇ ਤੌਰ ਦੇ ਉੱਤੇ ਰੀਡੈਜ਼ਿਗਨੇਟ ਕਰ ਦਿੱਤਾ ਹੈ, ਤੇ ਇੱਕ ਮਨੀਸ਼ ਕੇਜਰੀਵਾਲ ਨਾਂ ਦਾ ਜਿਹੜਾ ਬੰਦਾ ਆ ਉਸ ਨੂੰ ਹੁਣ ਜਿਹੜਾ ਆ 5 ਅਗਸਤ ਤੋਂ ਅਡਾਨੀ ਪੋਰਟਸ ਦਾ ਜਿਹੜਾ ਚੇਅਰਮੈਨ ਦੇ ਤੌਰ ਦੇ ਉੱਤੇ ਜਿਹੜਾ ਉਹ ਲਾ ਦਿੱਤਾ ਗਿਆ ਹੈਗਾ ਹੈ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ, ਤੇ ਇੰਡੀਆ ਇਸ ਟਾਈਮ ਪੂਰੀ ਤਰ੍ਹਾਂ ਬੈਕਫੁੱਟ ਦੇ ਉੱਤੇ ਜਿਹੜਾ ਉਹ ਆ ਚੁੱਕਾ ਆ। ਮੋਦੀ ਦੀ ਜਿਹੜੀ ਵਿਦੇਸ਼ ਨੀਤੀ, ਜੈ ਸ਼ੰਕਰ ਹੁਣਾਂ ਦੀ ਜਿਹੜੀ ਵਿਦੇਸ਼ ਨੀਤੀ ਆ ਉਹ ਹਾਲ ਦੀ ਘੜੀ ਪਾਣੀ 'ਚ ਗੋਤੇ ਖਾਂਦੀ ਨਜ਼ਰ ਆਉਂਦੀ ਆ। ਅੱਜ BBC ਰਿਪੋਰਟ ਕਰ ਰਿਹਾ ਵੀ ਟਰੰਪ ਤਾਂ ਮੋਦੀ ਹੁਣਾਂ ਦੇ ਜਿਹੜੇ ਸੰਬੰਧ ਸੀ ਵੀ ਰੌਕ ਬੋਟਮ ਕਿੱਦਾਂ ਹਿੱਟ ਹੋ ਗਏ ਹੈਗੇ ਆ। ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਿੱਤੇ ਸੀ ਤੇ ਸਭ ਤੋਂ ਪਹਿਲੇ ਲੀਡਰ ਜਿਹੜੇ ਦੁਨੀਆ ਦੇ ਵਿਜ਼ਿਟ ਕਰਨ ਆਏ ਸੀ ਵਾਸ਼ਿੰਗਟਨ ਦੇ ਵਿੱਚ, ਤਾਂ ਉਹ ਨਰਿੰਦਰ ਮੋਦੀ ਸੀਗੇ। ਮੋਦੀ ਹੁਣਾਂ ਨੇ ਇਹ ਕਿਹਾ ਸੀ ਵੀ ਮੇਰਾ ਗ੍ਰੇਟ ਫਰੈਂਡ ਹੈਗਾ, ਤੇ ਦੋਨਾਂ ਮੁਲਕਾਂ ਦਾ ਟਾਰਗੇਟ ਇਹ ਸੀ ਵੀ $500 ਬਿਲੀਅਨ ਦਾ ਜਿਹੜਾ ਬਿਜ਼ਨਸ ਆ 2030 ਤੱਕ ਕਰਾਂਗੇ। ਪਰ ਤੁਹਾਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਜਦੋਂ ਮਨ ਕਾਲਾ ਹੋਵੇ, ਨਾਲ ਉਹ ਇਦਾਂ ਦੇ ਪੱਤਰਕਾਰ ਲੈ ਕੇ ਆਏ ਵੀ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਮਿਲਣ ਜਾ ਰਹੇ ਆ, ਵਧਾਈ ਦੇਣ ਜਾ ਰਹੇ ਆ, ਆਪਣੇ ਮੁਲਕ ਦੇ ਨਾਲ ਬਿਜ਼ਨਸ ਕਰਨਾ, ਤੇ ਤੁਹਾਡੇ ਕੁਐਸਚਨ ਸਿੱਖਾਂ ਦੇ ਅਗੇਂਸਟ ਸੀਗੇ। ਤੁਸੀਂ ਇਦਾਂ ਦਾ ਜਰਨਲਿਸਟ ਲੈ ਕੇ ਆਏ ਤੇ ਉੱਥੇ ਜਾ ਕੇ ਤੁਸੀਂ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਤੇ ਬਹੁਤ ਜਿਹੜੀ ਆ ਖੁਸ਼ ਸੀਗੇ ਵੀ ਹਾਂ ਜੀ ਅਸੀਂ ਤਾਂ ਟਰੰਪ ਹੁਣ ਸਾਡਾ ਆ ਗਿਆ, ਤੇ ਉਧਰੋਂ ਤੁਲਸੀ ਗੈਬਟ ਆ ਗਈ ਆ, ਬਸ ਹੁਣ ਸਾਡਾ ਹੀ ਰਾਜ ਚੱਲੂਗਾ। ਕੈਸ਼ ਪਟੇਲ ਹੋ ਗਿਆ FBI। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨੇ ਅਮਰੀਕਾ ਦਾ ਹੀ ਦੇਖਣਾ ਆ, ਠੀਕ ਆ ਕਿ ਨਹੀਂ। ਸੋ BBC ਇਹ ਰਿਪੋਰਟ ਕਰ ਰਹੀ ਵੀ ਕਦੇ ਅਸੀਂ ਵੀ ਨਹੀਂ ਸੋਚਿਆ ਸੀ ਵੀ 50% ਜਿਹੜਾ ਟੈਰਿਫ ਆ ਇੰਡੀਆ ਦੀਆਂ ਜਿਹੜੀਆਂ ਇੰਡੀਆ ਤੋਂ ਇੰਪੋਰਟਡ ਗੁੱਡਸ ਹੋਣੀਆਂ ਉਹਨਾਂ ਦੇ ਉੱਤੇ ਟਰੰਪ ਹੁਣੀ ਲਾ ਦੂਗੇ। ਸੋ ਬ੍ਰਿਕਸ ਨੂੰ ਲੈ ਕੇ ਵੀ ਹੁਣ ਜਿਹੜੇ ਆ ਫਸੇ ਪਏ ਹੈਗੇ ਆ, ਤੇ ਇੱਕ ਬ੍ਰਿਕਸ ਦਾ ਗੁੱਸਾ ਸੀ, ਦੂਜਾ ਰਸ਼ੀਆ ਤੋਂ ਜਿਹੜੇ ਤੁਸੀਂ ਆਇਲ ਖਰੀਦਦੇ ਰਹੇ ਤੇ ਪ੍ਰੋਫਿਟ ਦੇਖਦੇ ਰਹੇ, ਤੀਸਰਾ ਇਹ ਹੋਇਆ ਵੀ ਪਾਕਿਸਤਾਨ ਛੋਟਾ ਜਿਹਾ ਮੁਲਕ ਜਿਹੜਾ ਹੈਗਾ ਆ ਉਹਨਾਂ ਦਾ ਆਰਮੀ ਚੀਫ ਆਸਮ ਮਨੀਰ ਇੱਥੇ ਆ ਕੇ ਉਹ 5 ਦਿਨ ਰਹਿੰਦਾ ਕਰਕੇ ਵੀ ਚੱਲ ਗਿਆ, ਤੇ ਟੈਰਿਫ ਵੀ ਉਹਨਾਂ ਨੇ 19% ਦੇ ਉੱਤੇ ਸੈਟਅਪ ਕਰ ਲਏ ਹੈਗੇ ਆ। ਸੋ ਬਲਕਿ ਟਰੰਪ ਉਹਨਾਂ ਨੇ ਤਾਂ ਇਹ ਕਹਿਤਾ ਵੀ ਪਾਕਿਸਤਾਨ ਨਾਲ ਸਾਡੀ ਜਿਹੜੀ ਇੰਨੀ ਡੀਲ ਹੋਈ ਆ ਉਹ ਉੱਥੇ ਜਿਹੜੇ ਆਇਲ ਰਿਜ਼ਰਵ ਆ ਉਹ ਕੱਢੂਗੇ ਤੇ ਉਹ ਇੰਡੀਆ ਨੂੰ ਜਿਹੜਾ ਤੇਲ ਆ ਉਹ ਵੇਚ ਸਕਦੇ ਹੈਗੇ ਆ। ਸੋ ਇਹ ਜਿਹੜੀ ਗੱਲ ਸੀ ਇਹ ਇੰਡੀਆ ਦੇ ਲੋਕਾਂ ਨੂੰ ਨਹੀਂ ਪਸੰਦ ਲੱਗਦੀ ਵੀ ਪਾਕਿਸਤਾਨ ਵਾਲੇ ਸਾਨੂੰ ਵੇਚੂਗੇ।
ਸੋ ਇਹ ਜਿਹੜਾ BBC ਨੇ ਵੀ ਅੱਜ ਆਰਟੀਕਲ ਬਹੁਤ ਵੱਡਾ ਛਾਪਿਆ। ਇਸ ਤੋਂ ਬਿਨਾਂ ਅੱਜ ਇੱਕ ਹੋਰ ਆਰਟੀਕਲ, ਓਪੀਨੀਅਨ ਆਰਟੀਕਲ ਜਿਹੜਾ ਆ, ਉਹ ਵਾਸ਼ਿੰਗਟਨ ਪੋਸਟ ਨੇ ਛਾਪਿਆ ਵੀ ਹਾਊ ਇੰਡੀਆ ਕੈਨ ਵਿਨ ਟਰੰਪਸ ਟ੍ਰੇਡ ਗੇਮ। ਹੁਣ ਉਹ ਕਹਿੰਦੇ, ਇਸ ਆਰਟੀਕਲ 'ਚ ਉਹ ਕਹਿੰਦੇ ਆ ਵੀ ਮੇਨ ਇਹ ਆ ਵੀ ਜਿਹੜੇ ਮੋਦੀ ਹੁਣੀ ਆ, ਉਹਨਾਂ ਨੂੰ ਪਰਸਨਲ ਚੀਜ਼ ਛੱਡਣੀ ਪਊਗੀ ਤੇ ਮੁਲਕ ਨੂੰ ਜਿਹੜਾ ਅੱਗੇ ਲਿਆਉਣਾ ਪਊਗਾ। ਉਹ ਆਪਾਂ ਨੂੰ ਪਤਾ ਹੀ ਆ ਵੀ ਮੋਦੀ ਹੁਣੀ ਅਡਾਨੀ ਜਿਹੜੀ ਅੰਬਾਨੀ ਆਪਣਾ ਨਹੀਂ ਛੱਡਣ ਦਿੰਦੇ ਕਦੇ ਉਹਨੂੰ। ਸੋ ਜਿਹੜਾ ਉਹਨਾਂ ਦਾ ਪਰਸਨਲ ਇੰਟਰਸਟ ਆ ਨੈਗੋਸ਼ੀਏਸ਼ਨ ਦੇ ਵਿੱਚ, ਉਹ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੇ, ਜਿੱਥੇ ਫੋਟੋ ਖਿੱਚਣੀ ਹੋਵੇ ਹਾਂ ਵੀ ਮੈਂ ਹੀ ਆ ਵਿਸ਼ਵ ਗੁਰੂ ਆ। ਸੋ ਪਰ ਕਿਉਂਕਿ ਕਹਿੰਦੇ ਵੀ ਅਨਲੈਸ ਕਿ ਤੁਸੀਂ ਟਰੰਪ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਸੈਕਟਰਸ ਹੈਗੇ ਆ ਉਹਨਾਂ ਦੇ, ਖਾਸ ਕਰਕੇ ਫਾਰਮਾਸਿਊਟੀਕਲ ਜਾਂ ਐਗਰੀਕਲਚਰ, ਉਹਨਾਂ ਦੇ ਵਿੱਚ ਨਹੀਂ ਸਪੋਰਟ ਕਰਦੇ ਤੇ ਤੁਹਾਡੀ ਜਿਹੜੀ ਡੀਲ ਆ ਉਹ ਨਹੀਂ ਬਣਨੀ। ਪਰ ਹੁਣ ਐਗਰੀਕਲਚਰ 'ਚ ਕਿੱਦਾਂ ਬਣੂਗੀ? 43% ਪੋਪੂਲੇਸ਼ਨ ਖੇਤਾਂ 'ਚ ਕੰਮ ਕਰਦੀ ਆ ਤੇ ਕਿਸਾਨਾਂ ਨੇ ਇੰਨਾ ਵੱਡਾ ਲੰਮਾ ਪ੍ਰੋਟੈਸਟ ਕੀਤਾ ਸੀ ਸਾਲ ਤੋਂ ਵੱਧ, ਤੇ ਜੇ ਮੁੜ ਕੇ ਫਿਰ ਉਹ ਅਮਰੀਕਾ ਦੇ ਅੱਗੇ ਝੁਕ ਜਾਂਦੇ ਆ ਤੇ ਇੰਡੀਆ ਦੇ ਵਿੱਚ ਫਿਰ ਬਹੁਤ ਵੱਡੀ ਪ੍ਰੋਬਲਮ ਆਉਣੀ ਹੈਗੀ ਆ ਕਿਸਾਨਾਂ ਵੱਲੋਂ। ਤੇ ਸੋ ਅੱਜ ਵਾਸ਼ਿੰਗਟਨ ਪੋਸਟ ਨੇ ਕਈ ਪੁਆਇੰਟਸ ਲਿਖੇ ਹੈਗੇ ਆ ਵੀ ਕਿਹਨਾਂ ਪੁਆਇੰਟਸ ਦੇ ਉੱਤੇ ਜਿਹੜੇ ਆ ਟਰੰਪ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਕਰ ਸਕਦੇ ਆ। ਪਰ ਇਹ ਨੈਗੋਸ਼ੀਏਸ਼ਨ ਸ਼ੁਰੂ ਤਾਂ ਹੀ ਨਹੀਂ, ਸਭ ਤੋਂ ਪਹਿਲਾਂ ਕੀਤੀ ਸੀ। ਹੌਲੀ-ਹੌਲੀ ਖਿੱਚਦੇ ਗਏ, ਮੁੜ ਕੇ ਫਿਰ ਉਹਨਾਂ ਨੇ ਹੁਣ ਤੁਹਾਡੇ ਸਾਹਮਣੇ ਜੋ ਰਿਜ਼ਲਟ ਆ ਗਿਆ ਆ ਉਹ ਤੁਹਾਡੇ ਸਾਹਮਣੇ ਆ। ਸੋ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ 50% ਜਿਹੜਾ ਟੈਰਿਫ ਆ ਉਹ 21 ਦਿਨਾਂ ਬਾਅਦ ਸ਼ੁਰੂ ਹੋ ਜਾਊਗਾ, 25% ਕੱਲ ਤੋਂ ਸ਼ੁਰੂ ਹੋਣ ਜਾ ਰਿਹਾ। ਜੀ ਬਿਲਕੁਲ। ਸੋ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਜਿਹੜਾ ਉਹ ਪੈ ਰਿਹਾ। ਸੋ ਟਰੰਪ ਹੋਣਾ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਜੇ ਫਿਰ ਵੀ ਨਾ ਟਲੇ ਤਾਂ 100% ਤੱਕ ਟੈਰਿਫ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਜਿਹੜੇ ਲਿੰਡਸੀ ਗ੍ਰਾਮ ਆ ਉਹਨਾਂ ਦੇ ਤਾਂ ਉਹ ਜਿਹੜੇ ਇੱਕ ਬਿੱਲ ਦੇ ਹਿਸਾਬ ਨਾਲ 500% ਤੱਕ ਟੈਰਿਫ ਵੀ ਜਿਹੜਾ ਆ ਉਹ ਲੱਗ ਸਕਦਾ ਆ। ਸੋ ਇਹ ਜਿਹੜੇ ਸੈਕੰਡਰੀ ਟੈਰਿਫਸ ਆ ਇਹ ਹੁਣ ਸ਼ੁਰੂ ਕਰ ਦਿੱਤੇ ਆ ਟਰੰਪ ਜਿਹੜਾ ਉਹ ਹੋਣਾ ਨੇ। ਦੇਖੋ ਮੋਦੀ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਤਾਂ ਇਹ ਆ ਵੀ ਉਹ ਤਾਂ ਹੁਣ ਉਹਦੇ ਲਈ ਤਾਂ ਉਹ ਹਾਲ ਹੋਇਆ ਪਿਆ ਵੀ ਨਾ ਘਰ ਦਾ ਤੇ ਨਾ ਘਾਟ ਦਾ। ਹੁਣ ਸ਼ਬਦ ਤਾਂ ਉਹਦੇ ਲਈ ਕੀ ਜਿਹੜਾ ਬੰਦਾ ਕਵੇ, ਇੱਕ ਪਾਸੇ ਪਹਾੜ ਤੇ ਇੱਕ ਪਾਸੇ ਜਿਹੜੀ ਉਹ ਖਾਈ ਆ, ਇੱਕ ਪਾਸੇ ਕੂਆਂ ਤੇ ਇੱਕ ਪਾਸੇ ਖਾਈ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਕਰੇ ਤਾਂ ਕਰੇ ਕੀ, ਬੋਲੇ ਤੋਂ ਬੋਲੇ ਕਿਆ, ਜਿੱਦਾਂ ਇਹਦਾ ਆਪਣਾ ਹੀ ਜਿਹੜਾ ਉਹ ਡਾਇਲੋਗ ਆ। ਤੇ ਹੁਣ ਵਾਹ ਮੋਦੀ ਜੀ ਵਾਹ ਕਰਕੇ ਜਿਹੜਾ ਉਹ ਸਰਨਾ ਨਹੀਂ ਆ ਇੱਥੇ। ਸੋ ਹਾਲਾਤ ਜਿਹੜੇ ਆ ਉਹ ਇਸ ਟਾਈਮ ਇੰਡੀਆ ਦੇ ਲਈ ਕਾਫੀ ਜਿਹੜੇ ਪੇਚੀਦਾ ਜਿਹੜੇ ਉਹ ਬਣੇ ਪਏ ਆ। ਰਸ਼ੀਆ ਨੇ ਪਿਛਲੇ ਸਾਲ 12% ਦੁਨੀਆ ਭਰ ਦਾ ਜਿਹੜਾ ਕਰੂਡ ਆਇਲ ਆ ਉਹਦੀ ਸਪਲਾਈ ਦੇ ਵਿੱਚ ਹਿੱਸਾ ਜਿਹੜਾ ਉਹ ਸੀਗਾ। ਵੈਸਟਰਨ ਮੁਲਕਾਂ ਦੀਆਂ ਸੈਂਕਸ਼ਨਸ ਦੇ ਬਾਵਜੂਦ ਜਿਹੜੇ ਰਸ਼ੀਅਨ ਆਇਲ ਐਕਸਪੋਰਟਸ ਦੇ ਉੱਤੇ ਜਿਹੜਾ ਪ੍ਰਾਈਸ ਕੈਪ ਲੱਗਣ ਦੇ ਬਾਵਜੂਦ ਵੀ ਜਿਹੜੀਆਂ ਸ਼ੈਡੋ ਫਲੀਟਸ ਚੱਲੀਆਂ ਟੈਂਕਰਸ ਦੀਆਂ, ਜਿਨ੍ਹਾਂ ਵਿੱਚ ਰੀਸੈਂਟਲੀ ਹੁਣੇ ਇਰਾਨ ਵਾਲੇ ਇੱਕ ਜਿਹੜੀਆਂ ਫਲੀਟਾਂ ਜਿਹੜੀਆਂ ਉਹਨਾਂ ਨੂੰ ਸੈਂਕਸ਼ਨ ਲਾਏ ਗਏ ਆ, ਜਿਨ੍ਹਾਂ 'ਚ ਭਾਰਤੀ ਮੂਲ ਦੀਆਂ ਕੰਪਨੀਆਂ ਤੇ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਉਸ ਦੇ ਵਿੱਚ ਸੀਗੇ। ਇਸੇ ਤਰੀਕੇ ਦੇ ਨਾਲ ਹੁਣ ਦੇਖੋ ਇੰਡੀਆ ਵਾਲੇ ਕੀ ਕਰਨਾ ਚਾਹੁੰਦੇ ਆ, ਅਮਰੀਕਾ ਦੀਆਂ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੇ ਸੀਗੇ। ਜਿੱਦਣ 2-3 ਦਿਨ ਪਹਿਲੋਂ ਦੀ ਗੱਲ ਆ, ਜਦੋਂ ਇਹ ਸੀਗੀ ਵੀ ਰਸ਼ੀਅਨ ਆਇਲ ਦੇ ਕਰਕੇ ਇਹਨਾਂ ਦੇ ਉੱਤੇ ਟੈਰਿਫ ਵੱਧ ਲੱਗ ਸਕਦੇ ਆ, ਤੇ ਭਾਰਤ ਦੀਆਂ ਜਿਹੜੀਆਂ ਸਰਕਾਰੀ ਤੇਲ ਰਿਫਾਈਨਰੀਜ਼ ਆ ਉਹਨਾਂ ਤੋਂ ਖਬਰ ਆ ਗਈ ਸੀ, ਰੋਇਟਰਸ ਨੇ ਉਦੋਂ ਰਿਪੋਰਟ ਕੀਤਾ ਸੀਗਾ ਵੀ ਭਾਈ ਇਹਨਾਂ ਨੇ ਤੇਲ ਲੈਣਾ ਬੰਦ ਕਰ ਦਿੱਤਾ। ਪਰ ਕਮਾਲ ਦੀ ਗੱਲ ਇਹ ਆ ਵੀ ਜਿਹੜੀਆਂ ਪ੍ਰਾਈਵੇਟ ਖੇਤਰ ਦੀਆਂ ਜਿਹੜੀਆਂ ਆਇਲ ਰਿਫਾਈਨਰੀਜ਼ ਆ, ਜਿਨ੍ਹਾਂ ਵਿੱਚ ਅੰਬਾਨੀ ਤੇ ਅਡਾਨੀਆਂ ਦਾ ਆਉਂਦਾ ਆ, ਉਹ ਸਭ ਤੋਂ ਜ਼ਿਆਦਾ ਜਿਹੜਾ ਤੇਲ ਆ ਰਸ਼ੀਅਨ ਆਇਲ ਖਰੀਦ ਕੇ, ਸਸਤੇ ਭਾਅ ਤੇ ਖਰੀਦ ਕੇ ਤੇ ਭਾਈ ਮਹਿੰਗੇ ਭਾਅ ਦੇ ਉੱਤੇ ਰਿਫਾਈਨ ਕਰਕੇ ਜਿਹੜੇ ਉਹ ਵੇਚਦੇ ਰਹੇ ਹੈਗੇ ਆ। ਮੰਨਿਆ ਜਾ ਰਿਹਾ 6000 ਕਰੋੜ ਦਾ ਫਾਇਦਾ ਉਹਨਾਂ ਨੂੰ ਬੀਤੇ ਸਾਲ ਦੇ ਵਿੱਚ ਰਸ਼ੀਅਨ ਤੇਲ ਇਸ ਤਰੀਕੇ ਦੇ ਨਾਲ ਸਸਤੇ ਭਾਅ ਤੇ ਵੇਚ ਕੇ ਤੇ ਸਸਤੇ ਭਾਅ ਤੇ ਖਰੀਦ ਕੇ ਮਹਿੰਗੇ ਭਾਅ ਤੇ ਵੇਚ ਕੇ ਜਿਹੜਾ ਉਹਨਾਂ ਨੂੰ ਹੋਇਆ ਆ। ਤੇ ਹੁਣ ਇਹਨਾਂ ਦੀਆਂ ਅੱਖਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੜਕ ਰਹੀਆਂ ਆ। ਇਹ ਵੀ ਉਦਾਂ ਜ਼ਿਕਰਯੋਗ ਗੱਲ ਆ ਹਰਜੋਤ ਸਿੰਘ ਜੀ, ਅਬਾਨੀ ਹੁਣੀ ਖੁਦ ਜਿਹੜੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੱਦਿਆ ਗਿਆ ਸੀ, ਉਹ ਪਹੁੰਚੇ ਵੀ ਸੀਗੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਇਨਾਗੂਰੇਸ਼ਨ ਦੇ ਉੱਤੇ, ਸਹੁੰ ਚੁੱਕ ਸਮਾਗਮ ਦੇ ਜਿਹੜੇ ਉੱਤੇ ਵੀ। ਸੋ ਮਸਲਾ ਅੰਦਰ ਬੜਾ ਗੁੰਝਲਦਾਰ ਜਿਹੜਾ ਉਹ ਹੈਗਾ ਆ, ਪਰ ਮੋਦੀ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਉਹ ਫਸਿਆ ਪਿਆ ਆ ਵੀ ਆਪਣੇ ਯਾਰਾਂ ਨੂੰ ਬਚਾਵੇ ਕਿ ਉੱਥੋਂ ਦੇ ਜਿਹੜੇ ਉਹ ਨਾਗਰਿਕਾਂ ਦੀ ਜਿਹੜੀ ਉਹ ਕਰੇ। ਮੋਦੀ ਭੱਜੂਗਾ ਕਿ ਪਾਸੇ ਨੂੰ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦਿੰਦੇ ਹੋਏ ਜਿਹੜੀ ਆ ਇੰਡੀਆ ਦੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਬਿਆਨ ਜਿਹੜਾ ਉਹ ਜਾਰੀ ਕੀਤਾ, ਕਹਿੰਦੇ ਵੀ ਅਸੀਂ ਹਰ ਹੀਲਾ ਹਰ ਸੰਭਵ ਜਿਹੜੀ ਆ ਕੋਸ਼ਿਸ਼ ਕਰਨੀ ਆ
ਵੀ ਭਾਈ ਅਸੀਂ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਮੁੱਖ ਰੱਖ ਕੇ ਹੀ ਜਿਹੜੇ ਉਹ ਫੈਸਲੇ ਜਿਹੜੇ ਉਹ ਲੈਣੇ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਆ। ਪਰ ਅੱਜ ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਆਰਡਰ ਜਾਰੀ ਕਰਦੇ ਹੋਏ ਭਾਰਤ ਦੀ ਸਰਕਾਰ ਦੇ ਉੱਤੇ ਸਿੱਧਾ ਦੋਸ਼ ਲਾਉਂਦੇ ਹੋਏ ਵੀ ਉਹ ਡਾਇਰੈਕਟਲੀ ਇਨਡਾਇਰੈਕਟਲੀ ਰਸ਼ੀਅਨ ਫੈਡਰੇਸ਼ਨ ਆਇਲ ਖਰੀਦ ਰਹੇ ਆ ਤੇ ਇਸ ਲਈ ਇਹਨਾਂ ਦੇ ਉੱਤੇ ਟੈਰਿਫ ਜਿਹੜੇ ਉਹ ਡਬਲ ਜਿਹੜੇ ਉਹ ਕੀਤੇ ਜਾਂਦੇ ਆ। ਸੋ 50% ਟੈਰਿਫ ਜਿਹੜੇ ਆ ਉਹ ਇੰਡੀਆ ਦੇ ਉੱਤੇ ਲਾ ਦਿੱਤੇ ਗਏ ਆ, ਜੋ ਕਿ 21 ਦਿਨਾਂ ਬਾਅਦ ਹੁਣ ਤੋਂ ਸ਼ੁਰੂ ਹੋਣਗੇ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਗ੍ਰੀਨ ਕਾਰਡ ਜਿਨ੍ਹਾਂ ਨੂੰ ਮਿਲਣਾ ਮੈਰਿਜ ਬੇਸ ਦੇ ਉੱਤੇ, ਉਹਨਾਂ 'ਚ ਕੀ ਚੇਂਜਸ ਆ ਰਹੀਆਂ। ਹੀਰੋਸ਼ੀਮਾ ਦੀ ਐਨੀਵਰਸਰੀ ਆ 80ਵੀਂ, ਤੇ ਇਕੋਨਮੀ ਨੂੰ ਲੈ ਕੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਾਂਗੇ।
ਇੱਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਆਪਣੀਆਂ ਪਾਲਿਸੀਆਂ ਬਹੁਤ ਟਾਈਟ ਕਰ ਰਿਹਾ ਹੈ। ਪਹਿਲਾਂ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਜੱਜਸ ਨੂੰ ਕਿਸ ਤਰ੍ਹਾਂ ਫਾਇਰ ਕੀਤਾ ਜਾ ਰਿਹਾ ਜਾਂ ਬਹੁਤ ਸਾਰੇ ਜੱਜ ਛੱਡ ਕੇ ਜਾ ਰਹੇ ਆ, ਅਰੈਸਟ ਕਿੰਨੇ ਹੋ ਰਹੇ ਆ, ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। H1B ਵੀਜ਼ੇ ਨੂੰ ਲੈ ਕੇ ਓਪਨਲੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਸਾਬਕਾ ਐਡਵਾਈਜ਼ਰ ਸਟੀਵ ਬੈਨਨ ਆ ਤੇ ਮੌਜੂਦਾ ਜਿਹੜੇ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ H1B ਵੀਜ਼ਾ ਬੰਦ ਹੋਣਾ ਚਾਹੀਦਾ ਆ। 30 ਦਿਨਾਂ 'ਚ ਇੱਥੋਂ ਪੜ੍ਹ ਕੇ ਚਲੇ ਜਾਣਾ ਚਾਹੀਦਾ। ਉਹਦੇ ਨਾਲ H1B ਵੀਜ਼ੇ ਦੇ ਉੱਤੇ ਜਿਹੜੇ ਬਹੁਤ ਸਾਰੇ ਮਿਲੀਅਨਸ ਆਫ ਲੋਕ ਆਏ ਆ ਉਹ ਫਿਕਰਮੰਦ ਹੈਗੇ ਆ। ਹੁਣ ਜਿਹੜਾ ਤੀਜਾ ਉਹਨਾਂ ਨੇ ਵੱਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੁਹਾੜਾ ਸਿੱਟਿਆ ਹੈਗਾ, ਉਹ ਇਹ ਆ ਵੀ ਜਿਹੜੇ ਗ੍ਰੀਨ ਕਾਰਡ ਜਿਨ੍ਹਾਂ ਲੋਕਾਂ ਨੂੰ ਵਿਆਹ ਬੇਸ ਦੇ ਉੱਤੇ ਮਿਲਦੇ ਆ, ਉਹਨਾਂ ਦੇ ਲਈ ਨਵੀਆਂ ਗਾਈਡਲਾਈਨਸ ਕੀਤੀਆਂ। ਨਵੀਆਂ ਗਾਈਡਲਾਈਨਸ ਦੇ ਮੁਤਾਬਕ ਉਹ ਪੂਰੀ ਤਰ੍ਹਾਂ ਹੁਣ ਉਹਨਾਂ ਦੀ ਇੰਟਰਵਿਊ ਵੀ ਕਰਨਗੇ ਤੇ ਸਾਈਟ ਵਿਜ਼ਿਟਸ ਵੀ ਕਰ ਸਕਦੇ। ਲੋਕ ਤੁਹਾਡੇ ਘਰਾਂ 'ਚ ਵੀ ਜਾ ਸਕਦੇ, ਇਕੱਠੇ ਰਹਿੰਦੇ ਆ, ਗੁਆਂਢੀਆਂ ਨੂੰ ਵੀ ਪੁੱਛ ਸਕਦੇ ਹੈਗੇ ਆ। ਜਿੱਦਾਂ ਵੀ ਪੁਲਿਸ ਆਫੀਸਰਸ ਹਾਇਰ ਕਰਨੇ ਹੁੰਦੇ ਆ ਵੀ ਆਲੇ ਦੁਆਲੇ ਤੁਸੀਂ ਉਹਨਾਂ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪੁੱਛੋ ਵੀ ਹਾਂ ਬੰਦਾ ਕਿੱਦਾਂ ਦਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਪਾਲਿਸੀ ਗਾਈਡੈਂਸ ਜਿਹੜੀ ਆ ਅਪਡੇਟ ਕੀਤੀ ਹੈਗੀ ਆ। ਕਿਸ ਤਰ੍ਹਾਂ ਫੈਮਿਲੀ ਬੇਸਡ ਜਿਹੜਾ ਇਮੀਗ੍ਰੈਂਟ ਵੀਜ਼ਾ ਪਟੀਸ਼ਨਸ ਆ ਉਹਨਾਂ ਨੂੰ ਅਵੈਲੂਏਟ ਕੀਤਾ ਜਾਊਗਾ। ਸੋ ਯੂਜ਼ਲੀ ਇਹ ਪਟੀਸ਼ਨਸ ਹੁੰਦੀਆਂ ਜੋ ਮੈਰਿਡ ਕਪਲ ਜੋ ਗ੍ਰੀਨ ਕਾਰਡ ਦੇਖਦੇ ਹੈਗੇ ਆ, ਗ੍ਰੀਨ ਕਾਰਡ ਮੰਗਦੇ ਆ। ਸੋ ਇਹਦੇ ਵਿੱਚ ਕਹਿੰਦੇ ਵੀ ਫਰੋਜੂਲੈਂਟ, ਫ੍ਰਿਵਲਸ ਤੇ ਹੋਰ ਬਹੁਤ ਸਾਰੇ ਜਿਹੜੇ ਕੇਸ ਪਾਏ ਗਏ ਹੈਗੇ ਆ। ਜਿਹੜੇ ਵਿਆਹ ਹੁੰਦੇ ਆ, ਝੂਠੇ ਵਿਆਹ ਹੁੰਦੇ ਆ। ਇਹ ਅਗਸਤ 1 ਦੀ ਜਿਹੜੀ US CIS ਦੀ ਪ੍ਰੈਸ ਰਿਲੀਜ਼ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਆ। ਨਵੀਂ ਪਾਲਿਸੀ ਜਿਹੜੀ ਪਬਲਿਸ਼ ਹੋਈ ਆ US CIS ਦੀ ਪਾਲਿਸੀ ਮੈਨੂਅਲ ਦੇ ਉੱਤੇ ਅਗਸਤ 1 ਨੂੰ, ਕਹਿੰਦੇ ਵੀ ਇਮੀਡੀਏਟਲੀ ਇਹ ਲਾਗੂ ਆ। ਸੋ ਹੁਣ ਇਹ ਨਹੀਂ ਵੀ ਜਿਨ੍ਹਾਂ ਦੇ ਵਿਆਹ ਹੋਣੇ ਆ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਹੋਏ ਵੀ ਆ, ਜਿਨ੍ਹਾਂ ਦੀਆਂ ਪਟੀਸ਼ਨਸ ਪੈਂਡਿੰਗ ਹੈਗੀਆਂ ਜਾਂ ਜਿਹੜੇ ਲੋਕ ਨਵੀਆਂ ਪਟੀਸ਼ਨਸ ਫਾਈਲ ਕਰੂਗੇ ਉਹਨਾਂ ਦੇ ਉੱਤੇ ਉਹ ਪੂਰੀ ਤਰ੍ਹਾਂ ਜਿਹੜੀ ਆ ਆਪਣੀ ਇਨਵੈਸਟੀਗੇਸ਼ਨ ਕਰਨਗੇ। ਸੋ ਇਸ ਪਾਲਿਸੀ ਦੇ ਮੁਤਾਬਕ ਜਿਹੜਾ ਫੈਮਿਲੀ ਬੇਸਡ ਪਟੀਸ਼ਨ ਅਪਰੂਵਲ ਆ, ਕਹਿੰਦੇ ਵੀ ਉਹ ਗ੍ਰਾਂਟ ਨਹੀਂ ਕਰਦਾ ਲੀਗਲ ਇਮੀਗ੍ਰੇਸ਼ਨ ਸਟੇਟਸ। ਇਹ USCIS ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ। ਕਹਿੰਦੇ ਵੀ ਨੋਟਿਸ ਟੂ ਅਪੀਅਰ ਇਸ਼ੂ ਕੀਤਾ ਜਾ ਸਕਦਾ ਆ ਇਨ ਰਿਮੂਵਲ ਪ੍ਰੋਸੀਡਿੰਗ ਇਨ ਕੇਸ ਜੇ ਡਿਟਰਮਨ ਕੀਤਾ ਗਿਆ ਜਿਹੜਾ ਬੈਨੀਫੀਸ਼ੀਅਰੀ ਆ ਉਹ ਰਿਮੂਵੇਬਲ ਹੈਗਾ ਆ ਅੰਡਰ US ਇਮੀਗ੍ਰੇਸ਼ਨ ਲਾ। ਸੋ ਪਹਿਲਾਂ ਵੀ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਸੀਗਾ, ਲਾਗੂ ਨਹੀਂ ਕਰਦੇ ਸੀ, ਲੀਨੀਅਟ ਰੱਖਿਆ ਸੀਗਾ। ਪਰ ਹੁਣ ਇਹ USCIS ਵਾਲੇ ਇਹ ਕਹਿੰਦੇ ਆ ਵੀ ਜੇ ਪਟੀਸ਼ਨ ਅਪਰੂਵ ਹੋ ਜਾਂਦੀ ਆ ਡਿਪਾਰਟਮੈਂਟ ਆਫ ਸਟੇਟ ਜਿਹੜਾ ਨੈਸ਼ਨਲ ਵੀਜ਼ਾ ਸੈਂਟਰ 'ਚ, ਜਿੱਥੇ ਕੋਈ ਬੈਨੀਫੀਸ਼ੀਅਰੀ ਆਪਣਾ ਸਟੇਟਸ ਐਡਜਸਟ ਕਰਨਾ ਚਾਹੁੰਦਾ ਹੈਗਾ ਆ, ਜੇ ਉਹਨੂੰ ਕਿਸੇ ਤਰ੍ਹਾਂ ਇਨਐਲੀਜੀਬਲ ਪਾਇਆ ਗਿਆ ਤੇ ਉਸ ਨੂੰ ਜਿਹੜਾ ਆ ਉਹਦੀ ਪਟੀਸ਼ਨ ਖਾਰਜ ਕੀਤੀ ਜਾਊਗੀ। ਸੋ ਇਹਦੇ ਵਿੱਚ ਮੇਨ ਉਹਨਾਂ ਦਾ ਇਹੀ ਆ ਵੀ ਬੈਟਿੰਗ, ਕਹਿੰਦੇ ਪਈ USCIS ਪ੍ਰਾਇੋਰਟਾਈਜ਼ ਕਰੂਗਾ ਤੇ ਪ੍ਰਾਇੋਰਟਾਈਜ਼ ਬੇਸ ਦੇ ਉੱਤੇ ਸਕਰੀਨਿੰਗ ਕਰੂਗਾ ਤੇ ਵੈਟਿੰਗ ਕਰੂਗਾ ਉਹਨਾਂ ਦੋਨਾਂ ਜਾਣਿਆਂ ਦੀ, ਜਿਹੜੀ ਹਸਬੈਂਡ ਵਾਈਫ ਦੀ ਜਾਂ ਜਿਨ੍ਹਾਂ ਦੀ ਹੁੰਦੀ ਹੈਗੀ ਆ ਮੈਰਿਜ, ਵੀ ਇਹ ਸਹੀ ਵੀ ਆ ਜਾਂ ਨਹੀਂ ਹੈਗਾ। ਸੋ ਇਹਦਾ ਮਤਲਬ ਬਹੁਤ ਜ਼ਿਆਦਾ ਜਿਹੜੀ ਆ ਪੁੱਛਗਿੱਛ ਕੀਤੀ ਜਾਊਗੀ। ਜੀ ਬਿਲਕੁਲ। ਸੋ 2025 ਦੇ ਵਿੱਚ ਜੇ ਵਿਆਹ ਦੇ ਬੇਸ ਦੇ ਉੱਤੇ ਤੁਸੀਂ ਗ੍ਰੀਨ ਕਾਰਡ ਅਪਲਾਈ ਕਰ ਰਹੇ ਆ ਤਾਂ ਉਹਨਾਂ ਨੇ ਇਹ ਵੀ ਜਿਹੜਾ ਦੱਸਿਆ ਵੀ ਜਿੰਨੇ ਫਾਰਮਸ ਆ ਉਹਨਾਂ ਸਾਰਿਆਂ ਦੇ ਲਈ ਵੱਖੋ ਵੱਖਰਾ ਚੈੱਕ ਜਿਹੜਾ ਉਹ ਲਾਉਣਾ ਆ। ਇਹ ਵੀ ਜਿਹੜੀਆਂ ਨਵੀਆਂ ਗਾਈਡਲਾਈਨਸ ਉਹਨਾਂ ਨੇ ਦਿੱਤੀਆਂ। ਅੱਗੇ ਕੰਬਾਈਨਡ ਤੁਸੀਂ ਚੈੱਕ ਲਾ ਦਿੰਦੇ ਸੀਗੇ ਤੇ ਉਹਦੇ ਹਿਸਾਬ ਦੇ ਨਾਲ ਰਾਸ਼ੀ ਉਹ ਇੱਧਰ ਉੱਧਰ ਕਰ ਲੈਂਦੇ ਸੀ, ਇੱਧਰ ਉੱਧਰ ਤੋਂ ਭਾਵ ਵੀ ਉਹਦੇ ਉੱਧਰ ਡਾਇਵਰਟ ਕਰ ਦਿੰਦੇ ਸੀ। ਸੋ ਕਹਿੰਦੇ ਵੀ ਜੇ ਤੁਸੀਂ 485 ਲਾ ਰਹੇ ਆ, 129F ਲਾ ਰਹੇ ਆ, 130 ਲਾ ਰਹੇ ਆ, ਇਹਨਾਂ ਸਾਰਿਆਂ ਦੇ ਇੱਕ ਤਾਂ ਲੇਟੈਸਟ ਅਪਡੇਟਡ ਜਿਹੜੇ ਫਾਰਮ ਆ ਉਹ ਅਸੈਪਟ ਜਿਹੜੇ ਉਹ ਕੀਤੇ ਜਾਣੇ ਆ ਤੇ ਇਹਨਾਂ ਸਾਰਿਆਂ ਦੇ ਲਈ ਜਿਹੜੇ ਵੱਖੋ ਵੱਖਰੇ ਜਿਹੜੀ ਰਾਸ਼ੀ ਆ, ਚੈੱਕ ਆ, ਉਹ ਤੁਹਾਨੂੰ ਜਿਹੜੇ ਉਹ ਘੱਲਣੇ ਪੈਣੇ ਆ। ਪਹਿਲਾਂ ਵੀ ਇਹਨਾਂ ਨੇ ਟਰਾਈ ਕੀਤਾ ਸੀਗਾ ਇਸ ਦੇ ਵਿੱਚ ਜਿਹੜੀਆਂ ਕੁਝ ਚੇਂਜਿਸ ਕਰਨ ਦੇ ਲਈ, ਪਰ ਉਦੋਂ ਉਹਨਾਂ ਨੇ ਕੋਰਸ ਆਪਣਾ ਰਿਵਰਸ ਕਰ ਲਿਆ ਸੀ, ਯਾਨੀ ਕਿ ਉਹਨਾਂ ਚੀਜ਼ਾਂ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀਗਾ। ਸੋ USCIS ਦੀਆਂ ਜਿਹੜੀਆਂ ਫਾਈਲਿੰਗ ਰੂਲਸ ਆ ਉਹ ਵੀ ਸਟ੍ਰਿਕਟ ਜਿਹੜੇ ਇਸ ਦੇ ਵਿੱਚ ਕਿਤੇ ਜਿਹੜੇ ਉਹ ਜਾ ਰਹੇ ਆ। ਮੈਡੀਕਲ ਫਾਰਮ ਦੀ ਜਿਹੜੀ ਸਬਮਿਸ਼ਨ ਆ ਉਸ ਨੂੰ ਲੈ ਕੇ ਵੀ ਜਿਹੜੇ ਰੂਲਸ ਸਟ੍ਰਿਕਟ ਨੇ।
ਪ੍ਰੋਸੈਸਿੰਗ ਟਾਈਪ ਜਿਹੜਾ ਆ ਉਸਦੇ ਵਿੱਚ ਕਲੀਅਰਲੀ ਕਹਿੰਦੇ ਵੀ ਉਹ ਤੁਹਾਡੀ ਸਿਲੈਕਸ਼ਨ ਜਿਹੜੀ ਉਹ ਹੋਈ ਹੋਣੀ ਚਾਹੀਦੀ ਆ। ਕੰਬਾਈਨਡ ਪੇਮੈਂਟਸ ਜਿੱਦਾਂ ਮੈਂ ਦੱਸਿਆ ਵੀ ਉਹ ਜਿਹੜੀ ਉਹ ਨਹੀਂ ਹੋਣੀ। ਸੋ ਕਹਿੰਦੇ ਵੀ ਮੈਰਿਜ ਫਰਾਡ ਪ੍ਰੀਵੈਂਸ਼ਨ ਮੈਸੇਜਿੰਗ ਜਿਹੜੀ ਇਹਨਾਂ ਨੇ ਲਗਾਤਾਰ ਜਿਹੜੀ ਉਹ ਉਸ ਦੇ ਵਿੱਚ ਤੇਜ਼ ਕੀਤੀ ਆ। ਆਈਸ ਵਾਲੇ ਵੀ ਜਿਹੜੇ ਆ ਤੇ USCIS ਵਾਲੇ ਆ, ਉਹ ਇਸ ਟਾਈਮ ਐਨਕਰਜ ਕਰ ਰਹੇ ਆ ਲੋਕਾਂ ਨੂੰ, ਕਹਿੰਦੇ ਵੀ ਦੱਸੋ ਜੇ ਤੁਹਾਨੂੰ ਲੱਗ ਰਿਹਾ ਵੀ ਕਿਸੇ ਨੇ ਨਕਲੀ ਵਿਆਹ ਕੀਤਾ ਆ, ਫਰਾਡ ਜਿਹੜਾ ਉਹ ਹੈਗਾ ਆ ਤੇ ਅਬਿਊਜ਼ ਕੀਤਾ ਆ ਇਸ ਮੈਥਡ ਦਾ, ਤੇ ਚਾਹੇ ਉਹਦੇ ਵਿੱਚ ਮੈਰਿਜ ਫਰਾਡ ਆ, ਤੇ ਉਸ ਦੇ ਬਾਰੇ ਸਾਨੂੰ ਜਿਹੜੀ ਉਹ ਤੁਸੀਂ ਜਾਣਕਾਰੀ ਜਿਹੜੀ ਉਹ ਤੁਸੀਂ ਵੱਧ ਤੋਂ ਵੱਧ ਜਿਹੜੀ ਦਿਓ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਜਿੱਦਾਂ ਦੱਸ ਰਹੇ ਵੀ ਵੈਟਿੰਗ ਤੇਜ਼ ਜਿਹੜੀ ਉਹ ਕਰਨਗੇ। ਇਹ ਨਹੀਂ ਵੀ ਪਹਿਲਾਂ ਨਹੀਂ ਸੀ ਵੈਟਿੰਗ ਹੁੰਦੀ, ਵੈਟਿੰਗ ਪਹਿਲਾਂ ਵੀ ਜਿਹੜੀ ਉਹ ਕੀਤੀ ਜਾਂਦੀ ਸੀ, ਸਵਾਲ ਜਵਾਬ ਉਦੋਂ ਵੀ ਜਿਹੜੇ ਉਹ ਕੀਤੇ ਜਾਂਦੇ ਸੀਗੇ, ਤੇ ਹੁਣ ਪਰ ਇਹ ਆ ਵੀ ਸ਼ਾਇਦ ਜ਼ਿਆਦਾ ਜਿਹੜੇ ਉਹ ਹੋਣ ਤੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਵਾਧਾ ਜਿਹੜਾ ਆ ਇਹਦੇ ਕਰਕੇ ਹੋ ਸਕਦਾ ਹੈਗਾ ਆ। ਸੋ ਜਿਹੜੇ USCIS ਆ ਉਹਨਾਂ ਨੇ ਜਿਹੜੇ ਮੈਰਿਜ ਰੂਲ ਰਿਫਿਊਜੀਜ਼ ਤੇ ਅਸਾਈਲੀਜ਼ ਨੂੰ ਲੈ ਕੇ ਆ, ਉਹਦੇ ਵਿੱਚ ਵੀ ਚੇਂਜਿਸ ਜਿਹੜੇ ਆ ਉਹ ਕੀਤੇ ਆ। ਸੋ ਇਹ ਜਿਹੜਾ ਚੇਂਜ ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ ਲੈ ਕੇ ਜਿਹੜਾ ਉਹ ਆਂਦਾ ਆ। ਪਹਿਲਾਂ ਕਹਿੰਦੇ ਵੀ ਜਿਹੜਾ ਪਹਿਲਾਂ ਪਾਸਟ ਦੇ ਵਿੱਚ ਜਿਹੜੇ ਕੁਝ ਰਿਫਿਊਜੀ ਤੇ ਜਿਹੜੇ ਅਸਾਈਲੀ ਆ ਉਹ ਸਪਾਂਸਰ ਕਰ ਸਕਦੇ ਸੀਗੇ, ਸਪਾਂਸਰ ਸੀਗੇ ਆਪਣੇ ਘਰ ਵਾਲੇ ਜਾਂ ਘਰ ਵਾਲੀ ਨੂੰ, ਜੇ ਮੈਰਿਜ ਉਹਨਾਂ ਦੀ ਰਜਿਸਟਰਡ ਨਹੀਂ ਸੀ ਹੋਈ ਫਾਰਮਲੀ। ਉਹ ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਕੋਈ ਵਾਰ ਆ, ਇਨਸਟੇਬਿਲਿਟੀ ਆ, ਤੇ ਗਵਰਨਮੈਂਟ ਆਫਿਸਿਸ ਨੂੰ ਐਕਸੈਸ ਜਿਹੜਾ ਉਹ ਮੁਸ਼ਕਿਲ ਆ। ਹੁਣ ਨਵੀਂ ਗਾਈਡੈਂਸ ਦੇ ਵਿੱਚ ਉਹਨਾਂ ਨੇ ਕਲੀਅਰਲੀ ਕਰ ਦਿੱਤਾ ਜਿਹੜੀਆਂ ਮੈਰਿਜ ਲੀਗਲੀ ਰੈਕੋਗਨਾਈਜ਼ ਹੋਈਆਂ ਸਿਰਫ ਉਹਨਾਂ ਨੂੰ ਹੀ, ਉਹਨਾਂ ਦੇ ਡਾਕੂਮੈਂਟਸ ਹੀ ਅਸੈਪਟ ਜਿਹੜੇ ਆ ਉਹ ਕੀਤੇ ਜਾਣਗੇ। ਇੱਥੋਂ ਤੱਕ ਕਿ ਬੇਸਿਕਲੀ ਕਹਿਣ ਦਾ ਮਤਲਬ ਵੀ ਧਾਰਮਿਕ ਤੌਰ ਦੇ ਉੱਤੇ ਵੀ ਜੇ ਤੁਸੀਂ ਵਿਆਹ ਉੱਥੇ ਕਰਵਾਇਆ ਆ, ਜਿਹੜੇ ਮੁਲਕ ਤੋਂ ਤੁਸੀਂ ਆ ਰਹੇ ਆ, ਤੇ ਜੇ ਤੁਹਾਡਾ ਉੱਥੇ ਰਜਿਸਟਰਡ ਨਹੀਂ ਹੈਗਾ ਤਾਂ ਇਹਨਾਂ ਨੇ ਉਸ ਨੂੰ ਮਾਨਤਾ ਨਹੀਂ ਦੇਣੀ। ਇਹਦੇ ਬਾਰੇ ਜਿਹੜੇ ਅਟਾਰਨੀ ਜੇ ਟਿਰਕਿਆਣਾ ਉਹਨਾਂ ਨੇ ਪਿਛਲੇ ਕੁਝ ਪ੍ਰੋਗਰਾਮਸ ਵਿੱਚ ਜਿਹੜੀ ਇਹ ਜਾਣਕਾਰੀ ਵੀ ਜਿਹੜੀ ਉਹ ਦਿੱਤੀ ਸੀ ਵੀ ਇਹਨਾਂ ਨੇ ਹੁਣ ਮੈਰਿਜ ਬੇਸ ਦੇ ਵਿੱਚ ਇਹ ਜਿਹੜੀ ਚੇਂਜ ਆ ਉਹ ਲੈ ਆਂਦੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਇਸ ਚੇਂਜ ਦੇ ਨਾਲ ਕਈ ਜਿਹੜੇ ਸਪਾਊਸ ਆ ਜਿਨ੍ਹਾਂ ਦੇ ਹੁਣ ਨਹੀਂ ਵਿਆਹ ਰਜਿਸਟਰ ਹੋਏ, ਉਹਨਾਂ ਮੁਲਕਾਂ 'ਚ ਜਿਹੜੇ ਕੁਛ ਇੱਥੇ ਨੇ ਕੁਛ ਉੱਥੇ ਨੇ, ਅੱਧੋ ਪਚੱਧੇ ਪਰਿਵਾਰ ਜਿਹੜੇ ਉਹ ਰਹਿ ਰਹੇ ਆ, ਉਹਨਾਂ ਨੂੰ ਜਿਹੜਾ ਵੈਲਿਡ ਮੈਰਿਜ ਪ੍ਰੂਫ ਬਣਾਉਣ ਦੇ ਲਈ ਜਿਹੜਾ ਦਿਖਾਉਣ ਦੇ ਲਈ ਕਾਫੀ ਜ਼ਿਆਦਾ ਜਿਹੜੀ ਇੱਕ ਹਿਸਾਬ ਦੇ ਨਾਲ ਮੁਸ਼ਕਲ ਜਿਹੜੀ ਉਹ ਆ ਸਕਦੀ ਆ। ਸੋ ਐਨਫੋਰਸਮੈਂਟ ਤਿੱਖੀ ਕਰਨੀ ਆ, ਡਾਕੂਮੈਂਟੇਸ਼ਨ ਦੇ ਵਿੱਚ ਬਰੀਕੀ ਜਿਹੜੀ ਇਹਨਾਂ ਨੇ ਕੀਤੀ ਆ, ਸਟ੍ਰਿਕਟ ਜਿਹੜੀ ਸਕਰੂਟਨੀ ਆ, ਫਾਰਮਸ ਦੀ ਕੰਪਲੀਟਨੈਸ, ਕੰਸਿਸਟੈਂਸੀ, ਐਵੀਡੈਂਸ, ਰਿਲੇਸ਼ਨ ਦੇ, ਵਿਆਹ ਦੇ, ਗ੍ਰੀਨ ਕਾਰਡ ਅਪਲਾਈ ਕਰਨ ਵੇਲੇ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਵੀ ਹੁਣ ਇੱਕ ਮੈਗਨੀਫਾਈਂਗ ਗਲਾਸ ਦੇ ਥਰੂ ਤੁਹਾਨੂੰ ਬੇਸਿਕਲੀ ਜਾਣਾ ਪਿਆ ਹੋਊਗਾ। ਸੋ ਕਹਿੰਦੇ ਵੀ ਬੜੀ ਕੁਆਇਟਲੀ ਇਹਨਾਂ ਨੇ ਮੈਰਿਜ ਬੇਸਡ ਜਿਹੜਾ ਗ੍ਰੀਨ ਕਾਰਡ ਆ ਉਹਦੇ ਪ੍ਰੋਸੀਜਰਸ ਆ ਉਹਨਾਂ ਨੂੰ ਸਖਤ ਕਰ ਦਿੱਤਾ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਥੋੜੀਆਂ ਚੇਂਜਸ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਅੱਜ ਦੀ ਲਾਸ ਐਂਜਲਸ ਟਾਈਮਸ ਰਿਪੋਰਟ ਕਰ ਰਹੀ ਹੈ ਵੀ ਟਰੰਪ ਆਫੀਸ਼ੀਅਲਸ 올ਡ ਇਮੀਗ੍ਰੇਸ਼ਨ ਕੇਸਿਸ ਨੂੰ ਰੀਓਪਨ ਕਰ ਰਿਹਾ। ਕਹਿੰਦੇ ਈਵਨ ਫॉर द ਡੈਡ ਪੀਪਲ, ਮਰੇ ਹੋਏ ਲੋਕਾਂ ਦੇ ਵੀ ਕੇਸ ਜਿਹੜੇ ਆ ਓਪਨ ਕਰ ਰਹੇ ਆ। ਇਹ ਵਕੀਲ ਦੱਸ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਇੱਕ ਨੌਜਵਾਨ ਦਾ ਉਹਨੇ ਦੱਸਿਆ, ਐਡਨ ਰੀਕੋ ਨਾਮ ਦੇ ਨੇ, ਵੀ 2 ਸਾਲਾਂ ਦਾ ਇੱਥੇ ਆਇਆ ਸੀ, 29 ਸਾਲਾਂ ਦਾ ਹੋ ਗਿਆ ਤੇ ਉਹਦਾ ਵਿਆਹ ਵੀ ਹੋ ਗਿਆ ਹੁਣ ਤੇ ਸਿਟੀਜ਼ਨ ਦੇ ਨਾਲ, ਤੇ ਉਹਦਾ ਕੋਈ ਪੁਰਾਣਾ ਜਿਹੜਾ ਕੇਸ ਆ ਜਦੋਂ ਨਿਆਣਾ ਹੋਊਗਾ ਕਿਤੇ ਸ਼ਰਾਰਤ ਕਰਦੀ ਉਹ ਕੱਢ ਲਿਆ। ਸੋ ਇਸ ਤੋਂ ਬਿਨਾਂ ਆਪਾਂ ਕੱਲ ਇਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ $15,000 ਤੱਕ ਦਾ ਜਿਹੜਾ ਬੌਂਡ ਆ ਉਹ ਵੀ ਰਿਕੁਆਇਰ ਕੀਤਾ ਜਾ ਸਕਦਾ ਹੈਗਾ ਆ। 5,000 ਤੋਂ ਲੈ ਕੇ $15,000 ਤੇ ਜਿਹੜੇ ਅਮਰੀਕਾ ਦੇ ਵਿੱਚ ਵਿਜ਼ਿਟ ਕਰਨ ਆਣਗੇ। ਤੇ ਜੇ ਉਹ ਓਵਰਸਟੇ ਕਰਦੇ ਆ ਤੇ ਤੁਹਾਡਾ ਬੌਂਡ ਖਤਮ। ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਚੇਂਜਸ ਆ ਉਹ ਇਮੀਗ੍ਰੇਸ਼ਨ ਦੇ ਵਿੱਚ ਆ ਰਹੀਆਂ। ਚੇਂਜਸ ਨਹੀਂ ਆਪਾਂ ਕਹਿ ਸਕਦੇ, ਬਹੁਤ ਸਾਰੇ ਜਿਹੜੀਆਂ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ। ਐਨਫੋਰਸਮੈਂਟ ਆ ਰਹੀ ਆ ਬਹੁਤ ਵੱਡੇ ਪੱਧਰ ਦੇ ਉੱਤੇ, ਐਨਫੋਰਸਮੈਂਟ, ਫਰਾਡ ਡਿਟੈਕਸ਼ਨ ਦੇ ਉੱਤੇ ਜਿਹੜਾ ਜ਼ੋਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਇਮੀਗ੍ਰੇਸ਼ਨ ਦੇ ਵਿੱਚ ਸਖਤੀ, ਸ਼ਬਦ ਸਰਲ ਸ਼ਬਦਾਂ 'ਚ ਪੰਜਾਬੀ 'ਚ ਜੇ ਸਮਝਾਉਣਾ ਹੋਵੇ ਵੀ ਇਮੀਗ੍ਰੇਸ਼ਨ ਦੇ ਵਿੱਚ ਸਖਤੀ ਜਿਹੜੀ ਆ ਉਸ ਨੂੰ ਵਧਾਇਆ ਜਿਹੜਾ ਜਾ ਰਿਹਾ, ਸ਼ਿਕੰਜਾ ਜਿਹੜਾ ਉਹ ਪੂਰੀ ਤਰ੍ਹਾਂ ਕੱਸ ਜਿਹੜਾ ਉਹ ਹੋ ਰਿਹਾ ਆ। ਸੋ ਅਮਰੀਕਾ ਫਸਟ ਦੀ ਨੀਤੀ ਦੇ ਤਹਿਤ ਰਾਸ਼ਟਰਪਤੀ ਟਰੰਪ ਆਪਣੇ ਵੋਟਰ ਬੇਸ ਨੂੰ ਵੀ ਖੁਸ਼ ਰੱਖ ਰਹੇ ਆ ਤੇ ਇਮੀਗ੍ਰੇਸ਼ਨ ਦੇ ਉੱਤੇ ਤਾਂ ਬਸ ਲੈ ਲਓ ਵੀ ਡਾਂਗ ਲੈ ਕੇ ਜਿਹੜੇ ਉਹ ਮਗਰ ਪੈ ਗਏ ਆ। ਦੇਖੋ ਜਿੱਦਾਂ ਕੈਂਪੇਨ ਦੇ ਵਿੱਚ ਕਹਿੰਦੇ ਸੀ ਵੀ ਇਲੀਗਲ ਇਮੀਗ੍ਰੇਸ਼ਨ ਦੇ ਮਗਰ ਜਿਹੜਾ ਉਹ ਜਾਣਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਜਾਣਾ
ਇਹਦੇ ਵਿੱਚ ਹੁਣ ਜਿਹੜੀ ਲੀਗਲ ਇਮੀਗ੍ਰੇਸ਼ਨ ਦੇ ਵੀ ਕੰਮ ਜਿਹੜੇ ਆ ਉਹਨਾਂ ਨੇ ਟਾਈਟ ਜਿਹੜੇ ਉਹ ਕਰਨੇ ਆ। ਲੋਕਾਂ ਜਿਨ੍ਹਾਂ ਨੇ ਇਹਨਾਂ ਪ੍ਰੋਸੈਸਿਸ ਦੇ ਇਹਨਾਂ ਪ੍ਰੋਸੀਜਰਸ ਦਾ ਬਹੁਤ ਗਲਤ ਫਾਇਦਾ ਚੱਕਿਆ, ਫਰਾਡ ਤੇ ਅਬਿਊਜ਼ ਕੀਤਾ, ਉਹਦੇ ਕਰਕੇ ਜਿਹੜੇ ਸਹੀ ਲੋਕ ਆ ਹੁਣ ਉਹਨਾਂ ਨੂੰ ਵੀ ਭੁਗਤਾਨ ਜਿਹੜਾ ਉਹਨਾਂ ਲੋਕਾਂ ਦੇ ਕੀਤੀਆਂ ਕਰਤੂਤਾਂ ਦਾ ਜਿਹੜਾ ਉਹ ਕਰਨਾ ਪਵੇਗਾ। ਸੋ ਇਹ ਹੁਣ ਵਕਤ ਆ, ਇਹ ਹੁਣ ਇੱਦਾਂ ਹੀ ਜਿਹੜਾ ਉਹ ਲੰਘਣਾ ਆ। ਸੋ ਆਪਣਾ ਪੇਪਰ ਵਰਕ, ਆਪਣੀਆਂ ਜਿਹੜੀਆਂ ਗੱਲਬਾਤ, ਜਿਹੜਾ ਫਰਾਡ ਅਬਿਊਜ਼ ਵਾਲਾ ਜਿਹੜਾ ਕੰਮ ਆ ਭਾਈ, ਉਹ ਤੋਂ ਲਾਂਭੇ ਹੀ ਜਿਹੜਾ ਰਹੋ ਤੇ ਸਿੱਧੇ ਸਰਲ ਭਾਸ਼ਾ ਦੇ ਵਿੱਚ ਨੱਕ ਦੀ ਸੀਧ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਹੁਣ ਤੁਸੀਂ ਤੁਰੋ, ਨਹੀਂ ਤਾਂ ਡੰਡਾ ਜਿਹੜਾ ਉਹ ਤੁਹਾਨੂੰ ਪੈ ਸਕਦਾ ਆ। ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੇ ਵਿੱਚ ਬ੍ਰੇਕਿੰਗ ਨਿਊਜ਼ ਦਿੱਤੀ ਸੀ ਵੀ ਜਾਰਜੀਆ ਦੇ ਵਿੱਚ ਸ਼ੂਟਿੰਗ ਹੋਈ ਹੈਗੀ ਆ, ਫੋਰਟ ਸਟੀਵਰਟ ਦੇ ਵਿੱਚ 5 ਫੌਜੀ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ, ਤੇ ਉਹਨਾਂ ਨੂੰ ਇਸ ਟਾਈਮ ਟਰਾਮਾ ਸੈਂਟਰ ਦੇ ਵਿੱਚ ਲਿਜਾਇਆ ਜਾ ਰਿਹਾ। ਜਿਹੜਾ ਸ਼ੂਟਰ ਆ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਤੇ ਜਾਂਦੇ ਹੀਰੋਸ਼ੀਮਾ ਦਾ ਦੱਸਦੇ ਜਾਈਏ, ਅੱਜ 80ਵੀਂ ਐਨੀਵਰਸਰੀ ਹੈਗੀ ਆ ਹੀਰੋਸ਼ੀਮਾ ਦੇ ਵਿੱਚ ਜਦੋਂ ਐਟਮ ਬੰਬ ਸਿੱਟਿਆ ਗਿਆ ਸੀ। ਉਸ ਨੂੰ ਲੈ ਕੇ ਜਿਹੜੇ ਜਾਪਾਨ ਦੇ ਲੀਡਰਸ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਉਸ ਤੋਂ ਕੁਝ ਨਹੀਂ ਸਿੱਖਿਆ। ਅਗਸਤ 6 1945 ਨੂੰ ਜੋ ਬੋਮਿੰਗ ਹੋਈ ਸੀ ਹੀਰੋਸ਼ੀਮਾ ਦੇ ਵਿੱਚ, ਕਿੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ ਸੀਗੀਆਂ। ਅੱਜ ਜੋ ਯੂਕਰੇਨ ਤੇ ਰਸ਼ੀਆ ਦੀ ਲੜਾਈ ਆ ਉਹ ਕਿਸੇ ਟਾਈਮ ਵੀ ਨਿਊਕਲੀਅਰ ਜੰਗ ਵੱਲ ਜਾ ਸਕਦੀ ਹੈਗੀ ਆ। ਸੋ ਸਾਨੂੰ ਇਸ ਤੋਂ ਸੰਕੋਚ ਕਰਨਾ ਚਾਹੀਦਾ ਹੈ। ਜੀ, ਜੈਪਨੀਜ਼ ਜਿਹੜੇ ਪ੍ਰਾਈਮ ਮਿਨਿਸਟਰ ਸ਼ਿੰਗਰੋ ਇਸ਼ੀਬਾ ਉਹ ਜਿਹੜੇ ਇੱਥੇ ਇਸ ਸੈਰਮਨੀ ਦੇ ਮੌਕੇ ਪਹੁੰਚੇ। ਅਮਰੀਕਾ ਦੁਆਰਾ ਇਹ ਜਿਹੜਾ ਬੰਬ 80 ਸਾਲ ਪਹਿਲਾਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਜਿਹੜੇ ਉਹ ਸੁੱਟੇ ਗਏ ਸੀ, 2 ਲੱਖ ਮੌਤਾਂ ਉਸ ਮੌਕੇ ਦੇ ਉੱਤੇ ਹੋਈਆਂ ਸੀ। ਤੇ ਉਸ ਤੋਂ ਬਾਅਦ ਦਹਾਕਿਆਂ ਬਾਅਦ ਵੀ ਇਹਦੇ ਜਿਹੜੇ ਭੈੜੇ ਸਿੱਟੇ ਆ, ਰੇਡੀਏਸ਼ਨ ਦੇ ਜਿਹੜੇ ਅਸਰ ਆ ਉੱਥੇ ਜੰਮਦੇ ਨਿਆਣਿਆਂ ਦੇ ਉੱਤੇ, ਉਸ ਪਾਪੂਲੇਸ਼ਨ ਦੇ ਉੱਤੇ ਨਜ਼ਰ ਜਿਹੜੇ ਉਹ ਆਉਂਦੇ ਰਹੇ ਆ। ਸੋ ਜਿਹੜਾ ਇੱਕ ਸਮਾਰਕ ਜਿਹੜਾ ਇਸ ਟਾਈਮ ਉੱਥੇ ਬਣਿਆ ਆ ਉਹ ਬਚ ਗਿਆ ਸੀ ਜਿਹੜਾ ਇਸ ਬੰਬ ਡਿੱਗਣ ਤੋਂ ਬਾਅਦ 'ਚ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਬਚਾ ਕੇ ਰੱਖਿਆ ਆ। ਸੋ ਇੱਕ ਪੀਸ ਆਰਕ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਹੀਰੋਸ਼ੀਮਾ ਪੀਸ ਮੈਮੋਰੀਅਲ ਪਾਰਕ ਜਿਹੜਾ ਬਣਿਆ ਆ, ਉੱਥੇ ਇਹ ਜਿਹੜਾ ਸਾਲਾਨਾ ਕਹਿ ਸਕਦੇ ਵੀ ਇਹਦੀ ਐਨੀਵਰਸਰੀ, ਬਰਸੀ ਕਹਿ ਲਓ, ਯਾਦ ਕਹਿ ਲਓ, ਵੀ ਉਸ ਨੂੰ ਮਨਾਇਆ ਜਾਂਦਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਇਸ ਟਾਈਮ ਖਬਰ ਜਿਹੜੀ ਆ ਰਹੀ ਆ, ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਆਈਸ ਦੇ ਵਿੱਚ ਲੋਕਾਂ ਨੂੰ ਭਰਤੀ ਕਰਨ ਦੇ ਲਈ, ਹੁਣ ਤੁਸੀਂ ਦੇਖੋ ਵੀ ਇੱਥੇ ਸਰਕਾਰ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਖੇਡਦੀ ਆ। ਜਦੋਂ ਤਾਂ ਬਾਈਡਨ ਹੁਣੀ ਕਰਦੇ ਸੀ ਸਟੂਡੈਂਟ ਲੋਨ ਮਾਫ, ਉਦੋਂ ਕਹਿੰਦੇ ਵੀ ਇਹ ਤਾਂ ਕਰ ਹੀ ਨਹੀਂ ਸਕਦੇ, ਇਹ ਤਾਂ ਟੋਟਲੀ ਗਲਤ ਆ। ਪਰ ਹੁਣ ਆਈਸ ਦੇ ਰਿਕਰੂਟ ਕਰਨ ਦੇ ਲਈ ਕਹਿੰਦੇ ਵੀ ਅਸੀਂ ਤੁਹਾਡਾ $60,000 ਦਾ ਸਟੂਡੈਂਟ ਲੋਨ ਮਾਫ ਕਰਦੇ ਹਾਂ। ਮਤਲਬ ਕਰ ਸਕਦੇ ਆ, ਪਰ ਇਹ ਵੀ ਕਹਿੰਦੇ ਵੀ ਉਹ ਨਾ ਕਰਨ ਦਿਓ, ਅਸੀਂ ਜੇ ਕਰਨਾ ਹੋਇਆ ਤਾਂ ਜਿਹੜਾ ਉਹ ਕਰ ਸਕਦੇ ਆ। ਸੋ ਸਰਕਾਰਾਂ ਇਸ ਤਰੀਕੇ ਦੇ ਨਾਲ ਵੀ ਜਿਹੜੀਆਂ ਚੱਲ ਰਹੀਆਂ। ਤੇ ਹੋਮਲੈਂਡ ਸਿਕਿਉਰਿਟੀ ਨੇ ਹੁਣ ਜਿਹੜੀਆਂ ਏਜ ਲਿਮਿਟ ਸੀਗੀਆਂ ਆਈਸ ਦੇ ਵਿੱਚ ਭਰਤੀ ਕਰਨ ਵਾਲੀਆਂ, ਉਸ ਨੂੰ ਰਿਮੂਵ ਜਿਹੜਾ ਉਹ ਕਰ ਦਿੱਤਾ। ਟਰੰਪ ਹੁਣਾਂ ਦਾ ਜਿਹੜਾ ਮਿਲੀਅਨ ਲੋਕਾਂ ਨੂੰ 1 ਸਾਲ 'ਚ ਡਿਪੋਰਟ ਕਰਨ ਦਾ ਟੀਚਾ ਆ, ਉਸ ਦੀ ਪੂਰਤੀ ਦੇ ਲਈ 3000 ਬੰਦਾ ਰੋਜ਼ ਫੜਨ ਦੀ ਜਿਹੜੀ ਪੂਰਤੀ ਦੇ ਲਈ ਵੀ ਆਈਸ ਦੇ ਵਿੱਚ ਰਿਕਰੂਟਮੈਂਟ ਹੋਰ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋਵੇ, ਉਹ ਉਸ ਨੂੰ ਕੀਤੀ ਜਾ ਰਹੀ ਹੈ। ਕੱਲ ਤੁਸੀਂ ਪਰ ਖਬਰ ਵੀ ਕੀਤੀ ਸੀ ਵੀ ਲੋਕ ਇਸੇ ਦੀ ਆੜ ਦੇ ਵਿੱਚ ਨਕਲੀ ਪੁਲਿਸ ਬਣ ਕੇ, ਨਕਲੀ ਜਿਹੜੇ ਆ ਏਜੰਸੀ, ਫੈਡਰਲ ਏਜੰਟ ਬਣ ਕੇ ਲੋਕਾਂ ਨੂੰ ਚੱਕ ਵੀ ਰਹੇ ਆ, ਡਰਾ ਧਮਕਾ ਵੀ ਰਹੇ ਆ। ਇੰਨੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਆ, ਕਈ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਇਹਨਾਂ ਦੇ ਕਿਉਂਕਿ ਹੁਣ ਜਿਹੜਾ ਇਹਨਾਂ ਦਾ ਇਨਸਿਗਨੀਆ ਹੈ ਉਹ ਤੇ ਆਸਾਨੀ ਦੇ ਨਾਲ ਐਮਾਜ਼ੋਨ ਤੋਂ ਤੇ ਹੋਰ ਜਿਹੜਾ ਉਹ ਮਿਲ ਜਾਂਦਾ ਆ, ਤੇ ਉਹ ਪਾ ਕੇ ਕਹਿੰਦੇ ਵੀ ਕਈਆਂ ਨੇ ਤਾਂ ਨਿਆਣੇ ਤੱਕ ਵੀ ਜਿਹੜੇ ਉਹ ਚੱਕ ਲਏ। ਸੋ ਬਹੁਤ ਧਿਆਨ ਜਿਹੜਾ ਉਹ ਰੱਖਣ ਦੀ ਇਸ ਟਾਈਮ ਜ਼ਰੂਰਤ ਆ। ਜਿੱਥੇ ਅਸਲੀ ਆਈਸ ਵਾਲੇ ਮਾਸਕ ਪਾ ਕੇ ਵੀ ਤੁਰੇ ਫਿਰਦੇ ਆ, ਜਿਸ ਦੇ ਵਿੱਚ ਕਈ ਸਟੇਟਾਂ ਇਸ ਚੀਜ਼ ਦੇ ਉਲਟ ਜਿਹੜੀਆਂ ਹੈਗੀਆਂ ਵੀ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰੋ, ਉਸੇ ਦੀ ਆੜ ਦੇ ਵਿੱਚ ਜਿਹੜੇ ਸ਼ਰਾਰਤੀ ਤੇ ਜਿਹੜੇ ਇਦਾਂ ਦੇ ਗਰੋਹ ਆ ਉਹ ਵੀ ਜਿਹੜੇ ਐਕਟਿਵ ਹੋਏ ਫਿਰਦੇ ਆ। ਸੋ ਮੇਕ ਸ਼ੋਰ ਕਰਨ ਦੀ ਲੋੜ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਇਸ ਮੌਕੇ ਪਹਿਲੋਂ ਜਿਹੜਾ ਹਰਜੋਤ ਸਿੰਘ ਜੀ 37 ਜਾਂ ਸਾਲ ਤੱਕ ਦੀ ਜਿਹੜੀ ਲਿਮਿਟ ਇਹਨਾਂ ਨੇ ਰੱਖੀ ਸੀਗੀ, ਤੇ ਕਰੰਟਲੀ ਜਿਹੜੀ ਸੀਗੀ ਤੇ ਉਸ ਨੂੰ ਕਹਿੰਦੇ ਵੀ ਇਹ ਹੁਣ ਹਟਾਇਆ ਜਿਹੜਾ ਉਹ ਜਾ ਰਿਹਾ ਆ। ਜਿਹੜੀ ਅਪਰ ਲਿਮਿਟ ਆ ਉਹ ਵੀ ਜਿਹੜੀ ਉਹ ਚੇਂਜ ਕੀਤੀ ਆ, ਤੇ ਲੋਅਰ ਲਿਮਿਟ ਵੀ 18 ਸਾਲ ਦੇ ਨਿਆਣੇ ਵੀ ਕਹਿੰਦੇ ਵੀ ਆਈਸ ਦੇ ਵਿੱਚ ਜਿਹੜੇ ਹੁਣ ਉਹਨਾਂ ਨੇ ਭਰਤੀ ਕਰਨੇ ਆ। ਅੱਗੇ ਦੀ ਮਿਨੀਮਮ ਜਿਹੜੀ ਏਜ ਆ ਉਹ 21 ਸਾਲ ਦੀ ਜਿਹੜੀ ਉਹ ਸੀਗੀ। ਸੋ ਹਰਜੋਤ ਸਿੰਘ ਜੀ, ਇਹ ਵੀ ਚੀਜ਼ ਹੁੰਦੀ ਆ ਜਦੋਂ ਇੰਨੀ ਜ਼ਿਆਦਾ ਪਾਵਰ ਆ ਜਾਂਦੀ ਆ, ਤੇ ਪਾਵਰ ਹੰਗਰੀ ਲੋਕ ਇਦਾਂ ਦੇ ਥਾਵਾਂ ਦੇ ਉੱਤੇ ਜਾ ਕੇ
ਫਿਰ ਆਪਾਂ ਨੂੰ ਪਤਾ ਆ ਵੀ ਕਈ ਵਾਰੀ ਕਰਤੂਤਾਂ ਵੀ ਕਰਦੇ ਆ ਜਾਂ ਜਿਹਦਾ ਖਾਮਿਆਜ਼ਾ ਬਾਅਦ ਦੇ ਵਿੱਚ ਜਿਹੜਾ ਉਹ ਭੁਗਤਣਾ ਵੀ ਜਿਹੜਾ ਉਹ ਪੈਂਦਾ ਆ। $50,000 ਤੱਕ ਦਾ ਬੋਨਸ, ਤੁਹਾਡੇ ਜਿਹੜੇ ਸਟੂਡੈਂਟ ਲੋਨਸ ਦੀ ਫॉरगिवनेस ਤੇ ਓਵਰਟਾਈਮ, ਤੇ ਇਹ ਸਾਰੀਆਂ ਕੁਝ ਜਿਹੜੀਆਂ ਚੀਜ਼ਾਂ ਆ ਉਹ ਪ੍ਰਦਾਨ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਜਿਹੜੇ ਬਿਲੀਅਨਸ ਆਫ ਡਾਲਰ ਨਵੇਂ ਬਿੱਲ ਦੇ ਵਿੱਚ ਇਹਨਾਂ ਦੇ ਲਈ ਹੁਣ ਮਨਜ਼ੂਰ ਹੋਏ ਆ। ਸੋ ਹੁਣ ਉਹ ਇਸ ਤਰੀਕੇ ਦੇ ਨਾਲ ਨਵੇਂ ਰਿਕਰੂਟਮੈਂਟਸ ਦੇ ਉੱਤੇ ਜਿਹੜੇ ਉਹ ਖਰਚੇ ਜਿਹੜੇ ਉਹ ਜਾਣਗੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ